ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਖਾਸ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਡਿਊਬ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੋਂ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਰਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲਸ ਯੂਬਾ ਸਿਟੀ ਅਤੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਕਿ ਅੱਜ ਸਵੇਰੇ 7 ਵਜੇ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜਿਹੜਾ ਆ ਜੰਗ ਚੱਲ ਰਹੀ ਹੈਗੀ ਆ, ਉਸ ਨੂੰ 5 ਦਿਨਾਂ ਦੇ ਲਈ ਬੰਦ ਕੀਤਾ ਗਿਆ ਹੈ, ਜਿਹਦੇ ਸੰਬੰਧ ਦੇ ਵਿੱਚ ਹਮਾਸ ਵਾਲਿਆਂ ਨੇ ਪਹਿਲਾ ਬੈਚ ਜਿਹੜਾ ਆ ਕੈਦੀਆਂ ਦਾ, ਉਹਦੇ ਵਿੱਚੋਂ 24 ਜਾਣਿਆਂ ਨੂੰ ਛੱਡਿਆ ਹੈਗਾ। 24 ਦੇ ਵਿੱਚੋਂ 13 ਜਾਣੇ ਇਜ਼ਰਾਈਲੀ ਆ, 10 ਲੋਕ ਥਾਈਲੈਂਡ ਨੂੰ ਬਿਲੋਂਗ ਕਰਦੇ ਆ ਤੇ ਇੱਕ ਫਿਲੀਪੀਨੋ ਸਿਟੀਜ਼ਨ ਹੈਗਾ। ਇਹ ਕਤਰ ਦੇ ਜੋ ਆਫੀਸ਼ੀਅਲਸ ਆ, ਜੋ ਨੈਗੋਸ਼ੀਏਸ਼ਨ ਟੀਮ ਦੇ ਵਿੱਚ ਸੀਗੇ, ਤੇ ਨਾਲ ਦੀ ਨਾਲ ਜਿਨ੍ਹਾਂ ਨੇ ਪੈਲਸਤੀਨੀਅਨ ਕੈਦੀਆਂ ਨੂੰ ਵੀ ਸਵੈਪ ਕਰਨਾ ਹੈਗਾ, ਉਹਨਾਂ ਨੇ ਦੱਸਿਆ ਹੈਗਾ 4 ਦਿਨਾਂ ਦਾ ਸੀਜ਼ ਫਾਇਰ ਹੋਇਆ ਹੈਗਾ। ਜੋ ਕੈਦੀ ਆ ਉਹਨਾਂ ਦੇ ਵਿੱਚ ਬੀਬੀਆਂ ਵੀ ਆ, ਬੱਚੇ ਵੀ ਆ। ਉਹਨਾਂ ਦਾ ਹੁਣ ਮੈਡੀਕਲ ਚੈੱਕਅਪ ਹੋ ਰਿਹਾ ਆ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਤੇ ਉਹਨਾਂ ਨੂੰ ਇਸ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਹਸਪੀਟਲਸ ਆ ਉਹਨਾਂ ਦੇ ਵਿੱਚ ਲਿਜਾਇਆ ਜਾਊਗਾ। ਕਤਰ ਇੱਕ ਕੀ ਮੀਡੀਏਟਰ ਸੀਗਾ ਇਹ ਸਾਰੀ ਡੀਲ ਦੇ ਵਿੱਚ। ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ, ਇਹਨਾਂ ਨੇ ਜੋ ਹੋਸਟੇਜਸ ਦਾ ਕੈਦੀ ਹੈਗੇ ਆ, ਉਹਨਾਂ ਨੂੰ ਗਾਜ਼ਾ ਤੋਂ ਲੈ ਕੇ ਈਜਿਪਟ ਦੇ ਵਿੱਚ ਲੈ ਕੇ ਗਏ ਹੈਗੇ ਆ, ਇਹ ਜੋ ਰੈੱਡ ਕਰਾਸ ਵਾਲੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਗਾਜ਼ਾ ਦੇ ਸੀਗੇ, ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਸੀ, ਕਿਉਂਕਿ ਬੰਬਾਰਡਮੈਂਟ ਹੋ ਰਹੀ ਸੀ, ਕਿਸੇ ਤਰ੍ਹਾਂ ਦਾ ਬਿਜਲੀ ਨਹੀਂ, ਪਾਣੀ ਨਹੀਂ, ਫੂਡ ਨਹੀਂ। ਸੋ ਹੁਣ ਉਹਨਾਂ ਨੂੰ ਵੀ ਥੋੜਾ ਮੌਕਾ ਮਿਲੂਗਾ। ਫੂਡ ਜਿਹੜਾ ਆ ਯੂਨੈਸਕੋ ਵੱਲੋਂ ਭੇਜਿਆ ਜਾ ਰਿਹਾ, ਯੂਐਨਓ ਵੱਲੋਂ ਭੇਜਿਆ ਜਾ ਰਿਹਾ, ਉਹ ਉੱਥੇ ਪਹੁੰਚੂਗਾ। ਅਕਤੂਬਰ 7 ਦੇ ਵਿੱਚ ਹਮਾਸ ਨੇ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ, ਜਦੋਂ ਉਹਨਾਂ ਨੇ 200 ਤੋਂ ਵੱਧ ਲੋਕਾਂ ਨੂੰ ਕੈਦੀ ਬਣਾ ਲਿਆ ਸੀਗਾ। ਹਜੇ ਤੱਕ ਕੋਈ ਰਿਪੋਰਟ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਫਾਈਟਿੰਗ ਦੀ, ਜਦੋਂ ਤੋਂ ਟਰੂਸ ਸ਼ੁਰੂ ਹੋਇਆ ਆ। ਗਾਜ਼ਾ ਦੇ 2.3 ਮਿਲੀਅਨ ਪੈਲਸਤੀਨੀਅਨਸ ਕਹਿੰਦੇ ਪਏ 7 ਹਫ਼ਤਿਆਂ ਤੋਂ ਬਾਅਦ ਇਜ਼ਰਾਈਲੀ ਬੰਬਾਰਡਮੈਂਟ, ਜਿਹਦੇ ਨਾਲ ਹਜ਼ਾਰਾਂ ਲੋਕ ਮਾਰੇ ਗਏ ਆ। ਪੂਰੇ ਜਿਹੜੇ ਸ਼ਹਿਰ ਆ ਉਹ ਫਲੈਟ ਕਰ ਦਿੱਤੇ ਗਏ ਹੈਗੇ ਆ। 3/4 ਪੋਪੂਲੇਸ਼ਨ ਜਿਹੜੀ ਆ, 75% ਪੋਪੂਲੇਸ਼ਨ ਦੇ ਘਰ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਪੂਰਾ ਤਬਾਹੀ ਦੇ ਨਾਲ ਫਲੈਟ ਕਰ ਦਿੱਤੇ ਗਏ ਹੈਗੇ ਆ। ਸੋ ਜੋ ਗਾਜ਼ਾ ਦੇ ਵਿੱਚੋਂ ਵੀ ਮਿਲੀਟੈਂਟਸ ਵੱਲੋਂ ਇਜ਼ਰਾਈਲ ਦੇ ਵੱਲ ਜੋ ਫਾਇਰ ਕੀਤੇ ਜਾ ਰਹੇ ਸੀ ਰਾਕੇਟਸ, ਉਹਨਾਂ ਨੂੰ ਵੀ ਬੰਦ ਕੀਤਾ ਗਿਆ ਹੈਗਾ ਆ। ਸੋ ਇਹਨਾਂ ਦੇ ਬਦਲੇ ਹੁਣ 39 ਦੇ ਕਰੀਬ ਜਿਹੜੇ ਪ੍ਰਿਜ਼ਨਰਸ ਆ ਪੈਲਸਤੀਨੀਅਨ, ਉਹਨਾਂ ਨੂੰ ਛੱਡਿਆ ਜਾਊਗਾ। ਸੋ ਜਿਨ੍ਹਾਂ ਦੇ ਵਿੱਚ ਬੱਚੇ ਕਾਫੀ ਹੈਗੇ ਆ, ਜੋ ਇਜ਼ਰਾਈਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੈਦੀ ਬਣਾਏ ਹੋਏ ਹੈਗੇ ਆ। ਟੋਟਲ ਕੈਦੀਆਂ ਦੀ ਗਿਣਤੀ 240 ਦੱਸੀ ਗਈ ਆ ਇਜ਼ਰਾਈਲ ਵੱਲੋਂ।
ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਅਗੇਂਸਟ ਲੋਕ ਇਜ਼ਰਾਈਲ ਦੇ ਵਿੱਚ ਵੀ ਬਹੁਤ ਗੁੱਸੇ ਦੇ ਵਿੱਚ ਆ ਕਿ ਜੋ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕੈਦੀ ਬਣਾਇਆ ਗਿਆ ਆ ਉਹਨਾਂ ਨੂੰ ਜਲਦੀ ਡੀਲ ਬਣਾ ਕੇ ਨਹੀਂ ਲਿਆਇਆ ਜਾ ਰਿਹਾ ਹੈਗਾ। ਅਮਰੀਕਾ ਵਾਲੇ ਵੀ ਡੀਲ ਦੇ ਵਿੱਚ ਬਿਹਾਈਂਡ ਦਾ ਸੀਨ ਪੂਰੇ ਇਨਵੋਲਵ ਸੀ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਵੀ ਜੋ ਅਮਰੀਕਾ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਕੰਮ ਕਰਦੇ EMPLOYEES ਵੱਲੋਂ ਪਲੱਸ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਵੱਲੋਂ ਵੀ ਕਾਫੀ ਪ੍ਰੈਸ਼ਰ ਸੀ ਕਿ ਇਹ ਉੱਥੇ ਜੈਨੋਸਾਈਡ ਚੱਲ ਰਿਹਾ ਹੈਗਾ, ਇਸ ਨੂੰ ਇਮੀਡੀਏਟਲੀ ਰੋਕਿਆ ਜਾਵੇ। ਆਫ ਕੋਰਸ ਸਾਰੇ ਕਹਿੰਦੇ ਆ ਵੀ ਜੋ ਹਮਾਸ ਨੇ ਕੀਤਾ ਉਹ ਟੋਟਲੀ ਗਲਤ ਆ, ਪਰ ਉਸ ਤੋਂ ਬਾਅਦ ਜੋ ਇਜ਼ਰਾਈਲ ਨੇ 13,000 ਦੇ ਕਰੀਬ ਲੋਕਾਂ ਨੂੰ ਮਾਰਿਆ ਉਹ ਉਸ ਤੋਂ ਵੀ ਜ਼ਿਆਦਾ ਜਿਹੜਾ ਗਲਤ ਹੈਗਾ ਆ। ਟੋਟਲ 50 ਕੈਦੀਆਂ ਨੂੰ ਛੱਡਣਾ ਹੈਗਾ ਆ ਅੱਜ ਉਹਨਾਂ ਨੇ ਕੁਛ 1-2 ਦਿਨਾਂ ਦੇ ਵਿੱਚ ਤੇ ਸ਼ੁੱਕਰਵਾਰ ਦਿਨ ਚੁਣਿਆ ਗਿਆ ਸੀ। ਪਰ ਦੂਸਰੇ ਪਾਸੇ ਜਿਹੜੇ ਪਾਲਸਤੀਨੀਅਨ ਵੀ ਆ ਉਹਨਾਂ 'ਚ ਵੀ ਕਈ ਗੁੱਸਾ ਆ, ਉਹ ਵੀ ਕਹਿ ਰਹੇ ਆ ਵੀ ਨਹੀਂ ਇਹ ਜਾਣਬੁੱਝ ਕੇ ਇਹ ਦਿਨ ਚੁਣੇ ਗਏ ਆ ਕਿਉਂਕਿ ਥੈਂਕਸਗਿਵਿੰਗ ਦਾ ਦਿਨ ਹੁੰਦਾ ਆ ਵੀ ਲੋਕਾਂ ਦਾ ਧਿਆਨ ਨਾ ਜਾਵੇ ਉੱਧਰ। ਫਿਰ ਇਹਨਾਂ ਦੀ ਸੇਲ ਹੁੰਦੀ ਆ, ਬਲੈਕ ਫਰਾਈਡੇ ਸੇਲ ਹੁੰਦੀ ਆ, ਸੋ ਸਾਰਾ ਕੁਝ ਉਹ ਇਹ ਵੀ ਕਹਿ ਰਹੇ ਹੈਗੇ ਆ। ਦੋਨਾਂ ਪਾਸਿਆਂ ਦੇ ਉੱਤੇ ਜਿਹੜੀਆਂ ਇਮੋਸ਼ਨਸ ਆ ਲੋਕਾਂ ਦੀਆਂ ਉਹ ਮਿਕਸ ਹੈਗੀਆਂ ਆ। ਜਿਨ੍ਹਾਂ ਦੇ ਬੱਚੇ ਮਾਰੇ ਗਏ ਆ ਉਹ ਤਾਂ ਆ ਨਹੀਂ ਸਕਦੇ ਵਾਪਸ, ਤੇ ਜਿਨ੍ਹਾਂ ਦੇ ਕਿਡਨੈਪ ਕੀਤੇ ਹੋਏ ਆ ਉਹਨਾਂ ਨੂੰ ਆਸ ਹੈਗੀ ਆ ਵੀ ਹੋ ਸਕਦਾ ਸਾਡਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਬੱਚਾ ਜੋ ਵੀ ਆ ਉਹ ਸਾਡੇ ਨਾਲ ਛੇਤੀ ਜੁੜ ਜਾਊਗਾ। ਥਾਈ ਦੇ ਪ੍ਰਾਈਮ ਮਿਨਿਸਟਰ ਸਰੈਥਾ ਥੇਵੀਸਿਨ ਉਹਨਾਂ ਨੇ ਕਨਫਰਮ ਕੀਤਾ ਹੈ ਵੀ 12 ਦੇ ਕਰੀਬ ਥਾਈਲੈਂਡ ਦੇ ਨੈਸ਼ਨਲ ਨੂੰ ਛੱਡਿਆ ਗਿਆ ਆ। ਇਹ ਬੜੀ ਹੈਰਾਨੀ ਦੀ ਗੱਲ ਆ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਥਾਈਲੈਂਡ ਦੇ ਲੋਕ ਇਜ਼ਰਾਈਲ 'ਚ ਕੰਮ ਕਰਦੇ ਸੀ, ਖਾਸ ਕਰਕੇ ਫਾਰਮ ਦੇ ਵਿੱਚ, ਤੇ ਇੱਕ ਖੇਤ ਦੇ ਵਿੱਚ ਤਾਂ ਬਹੁਤ ਜਿਹੜੇ ਲੋਕ ਆ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ ਜਦੋਂ ਹਮਾਸ ਵਾਲਿਆਂ ਨੇ ਅਟੈਕ ਕੀਤਾ ਸੀਗਾ। ਫੁਟੇਜ ਵੀ ਸ਼ੋ ਹੋਈ ਆ ਈਜਿਪਟ ਨੂੰ ਰਾਫਾ ਦਾ ਜੋ ਕ੍ਰਾਸਿੰਗ ਬਾਰਡਰ ਕ੍ਰਾਸਿੰਗ ਹੈਗਾ ਉੱਥੋਂ ਦੀ ਰੈੱਡ ਕਰਾਸ ਵਾਲੇ ਜਦੋਂ ਐਂਬੂਲੈਂਸਸ ਦੇ ਥਰੂ ਲੈ ਕੇ ਜਾ ਰਹੇ ਸੀ। ਇੰਟਰਨੈਸ਼ਨਲ ਕਮੇਟੀ ਆਫ ਦਾ ਰੈੱਡ ਕਰਾਸ ਨੇ ਇੱਕ ਵਾਰੀ ਫਿਰ ਕਨਫਰਮ ਕੀਤਾ ਆ 24 ਦੇ ਕਰੀਬ ਕੈਦੀਆਂ ਨੂੰ ਗਾਜ਼ਾ ਦੇ ਵਿੱਚੋਂ ਹਮਾਸ ਕੋਲੋਂ ਛੁਡਾ ਕੇ ਈਜਿਪਟ ਦੇ ਵਿੱਚ ਲਿਜਾਇਆ ਗਿਆ ਆ ਤੇ ਉੱਥੇ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਕਰਕੇ ਇਜ਼ਰਾਈਲ ਦੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਊਗਾ। 4 ਟਰੱਕ ਗੈਸ ਦੇ ਤੇ 4 ਟਰੱਕ ਕੁਕਿੰਗ ਗੈਸ ਦੇ ਇਹ ਈਜਿਪਟ ਤੋਂ ਐਂਟਰ ਹੋਏ ਆ। ਨਾਲ ਦੀ ਨਾਲ 200 ਦੇ ਕਰੀਬ ਜਿਹੜੇ ਟਰੱਕ ਆ ਜਿਨ੍ਹਾਂ ਦੇ ਵਿੱਚ ਰਿਲੀਫ ਦੀਆਂ ਸਪਲਾਈਜ਼ ਆ, ਜਿਹਦੇ ਵਿੱਚ ਮੈਡੀਸਨ ਆ, ਫੂਡ ਆ, ਉਹ ਵੀ ਐਂਟਰ ਹੋਏ ਹੈਗੇ ਆ। ਸੋ ਇਜ਼ਰਾਈਲ ਦੇ ਵਿੱਚ ਫਿਊਲ ਦੇ ਉੱਤੇ ਬੈਨ ਲਾਇਆ ਗਿਆ ਸੀ ਤਾਂ ਕਿ ਹਮਾਸ ਵਾਲੇ ਕਿਸੇ ਤਰ੍ਹਾਂ ਯੂਜ਼ ਨਾ ਕਰ ਸਕਣ। ਇਸ ਟਰੂਸ ਦੇ ਵਿੱਚ ਇਜ਼ਰਾਈਲ ਵਾਲੇ ਐਗਰੀ ਕੀਤੇ ਆ ਵੀ 1,30,000 ਲੀਟਰ ਜਾਂ 34,340 ਗੈਲਨ ਫਿਊਲ ਹਰ ਰੋਜ਼ ਗਾਜ਼ਾ ਦੇ ਵਿੱਚ ਭੇਜਿਆ ਜਾ ਸਕਦਾ ਹੈਗਾ ਆ, ਜਦ ਕਿ ਗਾਜ਼ਾ ਦੇ ਵਿੱਚ ਰਹਿੰਦੇ ਲੋਕਾਂ ਦੀ ਜ਼ਰੂਰਤ 1 ਮਿਲੀਅਨ ਲੀਟਰ ਤੋਂ ਵੀ ਵੱਧ ਹੈਗੀ ਆ। ਜਿਹੜੇ ਗਾਜ਼ਾ ਦੇ ਵਿੱਚ 2.3 ਮਿਲੀਅਨ ਲੋਕ ਰਹਿੰਦੇ ਆ ਉਹ ਬਹੁਤੇ ਸਦਰਨ ਪੋਰਸ਼ਨ ਆਫ ਦਾ ਟੈਰੀਟਰੀ ਜੋ ਆ ਉਧਰ ਨੂੰ ਉਹਨਾਂ ਨੂੰ ਧੱਕਿਆ ਗਿਆ ਹੈਗਾ ਆ। 1 ਮਿਲੀਅਨ ਲੋਕ UN ਸਕੂਲ ਟਰਨਡ ਸ਼ੈਲਟਰਸ, ਜਿਹੜੇ ਸਕੂਲ ਆ ਉਹਨਾਂ ਨੂੰ ਸ਼ੈਲਟਰਸ ਦੇ ਵਿੱਚ ਬਦਲਿਆ ਗਿਆ। 1 ਮਿਲੀਅਨ ਲੋਕ ਉਹਨਾਂ ਦੇ ਵਿੱਚ ਰਹਿ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸੁਣੀਆਂ ਸੀ ਕਿਸ ਤਰ੍ਹਾਂ ਹਸਪਤਾਲ ਦੇ ਉੱਤੇ ਵੀ, ਈਵਨ ਕੁਝ ਸਕੂਲ ਦੇ ਉੱਤੇ ਵੀ ਬੰਬਾਰਡਮੈਂਟ ਹੋਈ, ਜਿਹਦੇ ਨਾਲ ਕਈ ਬੱਚੇ ਮਾਰੇ ਗਏ। ਹੰਡਰਡਸ ਆਫ ਥਾਊਜ਼ੈਂਡਸ ਆਫ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਨਾਰਦਰਨ ਗਾਜ਼ਾ ਤੋਂ ਸਾਊਥ ਵੱਲ ਨੂੰ। ਇਜ਼ਰਾਈਲ ਨੇ ਵਾਰਨਿੰਗ ਵੀ ਇਸ਼ੂ ਕੀਤੀ ਆ ਵੀ ਕੋਈ ਵਾਪਸ ਮੁੜ ਕੇ ਨਾ ਆਵੇ। ਸੋ ਨਾਰਦਰਨ ਗਾਜ਼ਾ ਦੇ ਵਿੱਚ ਫੋਕਸ ਇਜ਼ਰਾਈਲ ਦਾ ਗਰਾਊਂਡ ਅਸੌਲਟ ਦਾ ਹੀ ਹੈਗਾ ਆ। ਇਜ਼ਰਾਈਲੀ ਟਰੂਪ ਨੇ 2 ਲੋਕਾਂ ਨੂੰ ਮਾਰਿਆ ਵੀ ਹੈਗਾ ਆ, 11 ਨੂੰ ਫੱਟੜ ਕੀਤਾ ਆ ਪਿਛਲੇ ਦਿਨਾਂ 'ਚ। ਈਵਨ ਜਿਹੜਾ ਉੱਥੇ ਦਾ ਐਲ ਸ਼ੈਫਾ ਹਸਪੀਟਲ ਆ ਉਹਦਾ ਜਿਹੜਾ ਡਾਇਰੈਕਟਰ ਆ ਉਸ ਨੂੰ ਵੀ ਮੇਨ ਡਾਕਟਰ ਜੋ ਆ ਉਸ ਨੂੰ ਵੀ ਆਪਣੇ ਇਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਜੋ ਲੋਕ ਆ ਪਾਲਸਤੀਨੀਅਨ ਉਹ ਚੀਖ ਰਹੇ ਆ, ਕੁਰਲਾ ਰਹੇ ਆ ਵੀ ਸਾਡੇ ਕੋਲ ਕੋਈ ਕੱਪੜੇ ਨਹੀਂ ਹੈਗੇ ਕਿਉਂਕਿ ਘਰ ਤਾਂ ਉਹਨਾਂ ਦੇ ਤਬਾਹ ਕਰ ਦਿੱਤੇ ਗਏ ਆ, ਫੂਡ ਨਹੀਂ ਹੈਗਾ, ਪੀਣ ਲਈ ਪਾਣੀ ਨਹੀਂ ਹੈਗਾ, ਤੇ ਸਿਚੁਏਸ਼ਨ ਅੱਜ ਦੇ ਯੁੱਗ ਦੇ ਵਿੱਚ ਇਸ ਨੂੰ ਇੱਕ ਤਰ੍ਹਾਂ ਨਾਲ ਤਬਾਹੀ ਹੀ ਕਹਿ ਸਕਦੇ ਹੈਗੇ ਆ। ਸੋ ਹੁਣ ਦੇਖਦੇ ਆ ਹੋਰ ਕਿੰਨੇ ਕੁ ਜਿਹੜੇ ਆ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਿਆ ਜਾਂਦਾ ਹੈਗਾ। ਪਾਲਸਤੀਨੀਅਨ ਪ੍ਰਿਜ਼ਨਰ ਕਲੱਬ ਦੇ ਮੁਤਾਬਕ ਇੱਕ ਐਡਵੋਕੇਸੀ ਗਰੁੱਪ ਹੈਗਾ
ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲੇ 7200 ਪੈਲਸਤੀਨੀਅਨਸ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਰੱਖੇ ਆ ਸਿਕਿਉਰਿਟੀ ਚਾਰਜਸ ਦੇ ਉੱਤੇ, ਤੇ 2000 ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਤੋਂ ਅਰੈਸਟ ਕੀਤਾ ਹੋਇਆ ਆ। ਸੋ ਟੋਟਲ 7200 ਦੇ ਕਰੀਬ ਪੈਲਸਤੀਨੀਅਨ ਜੋ ਆ ਉਹ ਇਜ਼ਰਾਈਲ ਵਾਲਿਆਂ ਨੇ ਆਪਣੇ ਕੋਲ ਅਰੈਸਟ ਕਰਕੇ ਰੱਖੇ ਹੋਏ ਹੈਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਇਰਲੈਂਡ ਦੀ। ਆਇਰਲੈਂਡ ਦੇ ਵਿੱਚ ਰਾਜਧਾਨੀ ਡਬਲਿਨ ਦੇ ਵਿੱਚ ਕਾਫੀ ਉਥਲ-ਪੁਥਲ ਜਿਹੜੀ ਆ ਹੋ ਰਹੀ ਆ। ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਗਏ ਹਮਲੇ ਦੇ ਵਿੱਚ 3 ਬੱਚਿਆਂ ਤੇ ਇੱਕ ਔਰਤ ਦੇ ਜ਼ਖਮੀ ਹੋਣ ਤੋਂ ਬਾਅਦ ਹੁਣ ਉੱਥੇ ਪ੍ਰੋਟੈਸਟ ਹੋਏ ਸੀਗੇ, ਜਿਹੜੇ ਕਿ ਹਿੰਸਕ ਝੜਪਾਂ ਦੇ ਵਿੱਚ ਤਬਦੀਲ ਹੋ ਗਏ ਆ। ਕਈ ਕਾਰਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਪੁਲਿਸ ਜਿਹੜੀ ਆ ਉਹਦੇ ਉੱਤੇ ਹਮਲਾ ਕੀਤਾ ਗਿਆ, ਜਿਹੜੇ ਪੁਲਿਸ ਇਹਨਾਂ ਝੜਪਾਂ ਨੂੰ ਰੋਕਣ ਦੇ ਲਈ ਆਈ ਸੀ। ਚਾਕੂ ਦੇ ਹਮਲੇ ਦੇ ਵਿੱਚ 5 ਸਾਲਾ ਬੱਚੀ ਗੰਭੀਰ ਜ਼ਖਮੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਕੂਲ ਦੇ ਬਾਹਰ ਤੋਂ ਹੋਏ ਹਮਲੇ ਦੇ ਬਾਅਦ ਬੱਚੀ ਦਾ ਡਬਲਿਨ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਹੁਣ ਇਸ ਹਮਲੇ ਦੀ ਖਬਰ ਮਿਲਣ ਤੋਂ ਬਾਅਦ ਹੀ ਆਇਰਲੈਂਡ ਦੀ ਰਾਜਧਾਨੀ ਡਬਲਿਨ ਦੇ ਵਿੱਚ ਘੱਟੋ ਘੱਟ ਸੈਂਕੜੇ ਲੋਕ ਜਿਹੜੇ ਸੜਕਾਂ ਤੇ ਆ ਗਏ ਸਨ ਤੇ ਹਿੰਸਾ ਸ਼ੁਰੂ ਹੋ ਗਈ ਸੀਗੀ, ਤੇ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਹੁਣ ਤੈਨਾਤ ਕਰ ਦਿੱਤੀ ਗਈ ਹੈ। ਜਿਹੜੀਆਂ ਤਾਜ਼ਾ ਖਬਰਾਂ ਨੇ ਉਹਨਾਂ ਦੇ ਮੁਤਾਬਕ ਇਸ ਵੇਲੇ ਆਇਰਲੈਂਡ ਦੇ ਵਿੱਚ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸਨ ਡਬਲਿਨ ਦੇ ਵਿੱਚ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਜਿਹੜੇ ਲੋਕ ਨੇ ਉਹਨਾਂ ਨੂੰ ਕਹਿ ਲਈਏ ਕਿ ਹਿਰਾਸਤ ਦੇ ਵਿੱਚ ਇੱਕ ਤਰੀਕੇ ਨਾਲ ਡਿਟੇਨ ਕਹਿ ਸਕਦੇ ਹਾਂ, ਪਰ ਡਿਟੇਨ ਕੀਤਾ ਗਿਆ। 34 ਜਾਣੇ ਜਿਹੜੇ ਆ ਉਹ ਡਿਟੇਨ ਕੀਤੇ ਗਏ ਆ ਹੁਣ ਤੱਕ, ਤੇ ਹੁਣ ਉਹ ਪੀਐਮ ਨੂੰ, ਆਇਰਿਸ਼ ਪੀਐਮ ਨੂੰ ਕਹਿਣਾ ਪਿਆ ਕਿ ਡਬਲਿਨ ਹੁਣ ਸੇਫ ਆ, ਜਦਕਿ ਉੱਥੇ ਹਿੰਸਾ ਹਾਲੇ ਵੀ ਹੋ ਰਹੀ ਹੈ। ਜੀ ਸੋ ਬਿਲਕੁਲ ਉੱਥੇ ਇੱਕ ਬਹੁਤ ਹੀ ਬੈਡ ਇੰਸੀਡੈਂਟ ਵਾਪਰੀ ਸੀ ਜਦੋਂ ਕੁਝ ਬੱਚਿਆਂ ਨੂੰ ਤੇ ਇੱਕ ਉਹਨਾਂ ਦੀ ਮਦਰ ਨੂੰ ਚਾਕੂ ਮਾਰਤਾ, ਤੇ ਫਾਰ ਰਾਈਟ ਗਰੁੱਪ ਜਿਹੜਾ ਹੈਗਾ ਉੱਥੇ ਉਹਨਾਂ ਨੇ ਅਫਵਾਹ ਫੈਲਾਤੀ ਵੀ ਇੱਕ ਫਿਰਕੇ ਦੇ ਲੋਕ, ਇੱਕ ਫਿਰਕੇ ਦਾ ਬੰਦਾ ਆ ਜਿਹਨੂੰ ਚਾਕੂ ਮਾਰ ਕੇ ਮਾਰਿਆ ਆ। ਯੂਰਪ ਦੇ ਵਿੱਚ ਖਾਸ ਕਰਕੇ ਇਹਨਾਂ ਮੁਲਕਾਂ 'ਚ ਆਇਰਲੈਂਡ 'ਚ ਵੀ ਵੱਡੀ ਗਿਣਤੀ 'ਚ ਇਮੀਗ੍ਰੈਂਟ ਮੂਵ ਹੋਏ ਆ, ਤੇ ਉੱਥੇ ਅਨਰੈਸਟ ਕਾਫੀ ਚੱਲ ਰਿਹਾ ਹੈਗਾ ਆ। 1,41,600 ਲੋਕ ਪਿਛਲੇ ਸਾਲ ਉੱਥੇ ਐਂਟਰ ਕੀਤੇ ਆ ਆਇਰਲੈਂਡ ਦੇ ਵਿੱਚ ਨਵੇਂ ਇਮੀਗ੍ਰੈਂਟਸ। 16 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਡਾਟਾ ਆਇਆ ਹੈਗਾ, ਤੇ ਇਹਦੇ ਵਿੱਚ 40,000 ਦੇ ਕਰੀਬ ਯੂਕਰੇਨੀਅਨ ਲੋਕ ਵੀ ਹੈਗੇ ਆ। ਕਹਿੰਦੇ 1 ਮਿਲੀਅਨ ਦੇ ਕਰੀਬ ਯੂਕਰੇਨੀਅਨ ਕੈਨੇਡਾ ਦੇ ਵਿੱਚ ਵੀ ਪਿਛਲੇ ਮਹੀਨਿਆਂ 'ਚ ਮੂਵ ਹੋਏ ਹੈਗੇ ਆ। ਜੇਨ ਸਵੀਟਰ ਇੱਕ ਪ੍ਰੋਫੈਸਰ ਹੈਗੇ ਡਬਲਿਨ ਸਿਟੀ ਯੂਨੀਵਰਸਿਟੀ ਦੇ ਵਿੱਚ, ਉਹ ਜੋ ਡਿਸਇਨਫੋਰਮੇਸ਼ਨ, ਜਿਹੜੀ ਗਲਤ ਇਨਫੋਰਮੇਸ਼ਨ ਫੈਲਾਈ ਜਾਂਦੀ ਆ, ਉਹਦੇ ਉੱਤੇ ਸਟੱਡੀ ਕਰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਫਾਰ ਰਾਈਟਸ ਗਰੁੱਪ ਦਾ ਸ਼ਰੇਆਮ ਇਨਵੋਲਵਮੈਂਟ ਸੀ। ਉਹਨਾਂ ਨੇ ਵੈਬਸਾਈਟਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰਾ ਕੁਝ ਫੈਲਾਇਆ। ਉਹਦੇ ਨਾਲ ਫਿਰ ਜਿਹੜੇ ਆ ਲੋਕ ਇਕੱਠੇ ਹੋ ਕੇ ਉਹਨਾਂ ਨੇ ਬਿਲਡਿੰਗਾਂ ਨੂੰ, ਕਾਰਾਂ ਨੂੰ ਅੱਗ ਲਾਤੀ, ਪੁਲਿਸ ਵਾਲਿਆਂ ਦੀ ਵੀ ਕੁੱਟਮਾਰ ਕੀਤੀ, ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕੀਤਾ। ਆਇਰਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਸਾਡੇ ਮੁਲਕ ਦੇ ਉੱਤੇ ਧੱਬਾ ਆ। ਇਹ ਚੀਜ਼ ਜਿਹੜੀ ਆ ਉਹ ਸਾਡੇ ਮੁਲਕ ਦੇ ਵਿੱਚ ਨਹੀਂ ਵਾਪਰਨੀ ਚਾਹੀਦੀ। ਜੀ ਤੇ ਅਗਲੀਆਂ ਖਬਰਾਂ ਵੱਲ ਚੱਲੀਏ ਪ੍ਰਵੀਨ ਜੀ। ਖਬਰ ਆ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕੀਤਾ ਜਾਊਗਾ, ਇਹਦੇ ਉੱਤੇ ਜਿਹੜੀ ਗਵਰਨਮੈਂਟ ਆ ਕੈਲੀਫੋਰਨੀਆ ਦੀ ਉਹ ਸਟੱਡੀ ਕਰ ਰਹੀ ਹੈਗੀ ਆ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਜਨਰੇਟ ਕਰ ਸਕਦੀ ਆ ਟੈਕਸਟ, ਇਮੇਜਸ, ਹੋਰ ਕੰਟੈਂਟ, ਜਿਹਦੇ ਨਾਲ ਸਟੇਟਸ ਦੇ ਪ੍ਰੋਗਰਾਮ ਨੂੰ ਇੰਪਰੂਵ ਕੀਤਾ ਜਾ ਸਕੇ, ਤੇ ਉਹ ਬਹੁਤ ਫਾਇਦਾ ਹੋਊਗਾ। ਪਰ ਇਹਦੇ ਨਾਲ ਲੋਕਾਂ ਦੀਆਂ ਜੌਬਸ ਵੀ ਜਾ ਸਕਦੀਆਂ ਹੈਗੀਆਂ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਜਲਦੀ ਟਰਾਂਸਲੇਟ ਕਰ ਸਕਦੀ ਆ ਗਵਰਨਮੈਂਟ ਮਟੀਰੀਅਲ ਇਨਟੂ ਮਲਟੀਪਲ ਲੈਂਗੁਏਜਸ। ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ। 11 ਦੇ ਕਰੀਬ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਦੇ ਵਿੱਚ ਡਾਕੂਮੈਂਟਸ ਜਿਹੜੇ ਆ ਉਹ ਤੁਹਾਨੂੰ ਉਸ ਭਾਸ਼ਾ ਦੇ ਵਿੱਚ ਮਿਲਦੇ ਹੈਗੇ ਆ। ਪੰਜਾਬੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ, ਕਈ ਕਾਉਂਟੀਜ਼ ਦੇ ਜਿਹੜੇ ਆਫਿਸ ਡਾਕੂਮੈਂਟਸ ਹੈਗੇ ਆ। ਇਸੇ ਤਰ੍ਹਾਂ ਹੁਣ ਵੋਟਾਂ ਆਉਣੀਆਂ, ਵੋਟਾਂ ਦੇ ਵਿੱਚ ਵੱਖ-ਵੱਖ ਲੈਂਗੁਏਜ ਦੇ ਵਿੱਚ ਜਿਹੜੇ ਡਾਕੂਮੈਂਟਸ ਹੁੰਦੇ ਆ, ਸੋ ਉਹਨਾਂ ਨੂੰ ਉਹ ਟਰਾਂਸਲੇਟ ਕਰਦੇ ਆ, ਫਿਰ ਵੱਡੀਆਂ ਕੰਪਨੀਆਂ ਨੂੰ ਪੈਸੇ ਦਿੰਦੇ ਆ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਈਜ਼ੀ ਕਹਿੰਦੇ ਬਹੁਤ ਹੋਊਗਾ। ਇਹਦੇ ਨਾਲ ਟੈਕਸ ਕਲੇਮ ਦੇ ਜਿਹੜੇ ਆ ਫਰਾਡ ਆ ਉਹਨੂੰ ਐਨਾਲਾਈਜ਼ ਕਰ ਸਕਦੇ ਹੈਗੇ ਆ, ਪਬਲਿਕ ਕਮੈਂਟਸ ਨੂੰ ਸਮਰਾਈਜ਼ ਕਰ ਸਕਦੇ ਆ। ਸੋ ਇਹ ਕੰਪਿਊਟਰ ਨਾਲ ਹੀ ਹੋਣਾ ਸਾਰਾ ਕੁਝ, ਤੇ ਉਹਦੇ ਨਾਲ ਕਹਿੰਦੇ ਈਜ਼ੀ ਬੜਾ ਹੋਊਗਾ ਜੇ ਬਾਈ ਪਰਸਨ ਕੋਈ ਕਰਦਾ ਹੈਗਾ ਆ।
34 ਪੇਜਾਂ ਦੀ ਇੱਕ ਰਿਪੋਰਟ ਗਵਰਨਰ ਗੈਬਨ ਨਿਊਸਨ ਵੱਲੋਂ ਆਰਡਰ ਕੀਤੀ ਗਈ ਆ, ਜਿਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ ਕਿ ਕਿਸ ਤਰ੍ਹਾਂ ਟੈਕਨੋਲੋਜੀ ਨੂੰ ਸਟੇਟ ਪ੍ਰੋਗਰਾਮਸ ਦੇ ਵਿੱਚ ਅਪਲਾਈ ਕੀਤਾ ਜਾਊਗਾ। ਸੋ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੇਫਟੀ ਨੂੰ ਲੈ ਕੇ ਟੈਕ ਦੇ ਜਿਹੜੇ ਐਗਜ਼ੀਕਿਊਟਿਵਸ ਆ ਉਹ ਡਿਵਾਈਡ ਹੈਗੇ ਆਪਸ ਦੇ ਵਿੱਚ। ਬਹੁਤ ਸਾਰੇ ਲੀਡਰਸ ਜਿਨ੍ਹਾਂ ਦੇ ਵਿੱਚ ਬਿਲੀਨੀਅਰ ਐਲੋਨ ਮਸਕ ਆ, ਜੋ ਟੈਸਲਾ ਦਾ ਮਾਲਕ ਹੈਗਾ ਆ ਤੇ ਟਵਿੱਟਰ ਦਾ ਵੀ ਜਿਹੜਾ ਮਾਲਕ ਆ, ਉਹਨੇ ਇਹ ਕਿਹਾ ਆ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਨ ਦੇ ਨਾਲ ਸਾਡੀ ਸਿਵਲਾਈਜੇਸ਼ਨ ਦਾ ਜਿਹੜਾ ਖਾਤਮਾ ਹੈਗਾ ਆ। ਕਹਿੰਦੇ ਵੀ ਜੇ ਲੋਕ ਹਿਊਮਨਸ ਬਹੁਤ ਜ਼ਿਆਦਾ ਡਿਪੈਂਡੈਂਟ ਬਣ ਗਏ ਆਟੋਮੇਸ਼ਨ ਦੇ ਉੱਤੇ, ਤੇ ਇਹ ਅਲਟੀਮੇਟਲੀ ਭੁੱਲ ਜਾਊਗੇ ਵੀ ਮਸ਼ੀਨਾਂ ਕਿੱਦਾਂ ਕੰਮ ਕਰਦੀਆਂ ਹੈਗੀਆਂ ਆ। ਸੋ ਇੱਕ ਪਾਸੇ ਉਹ ਦੇਖੋ ਵੀ ਟੈਕਨੋਲੋਜੀ ਦੇ ਵਿੱਚ ਉਹਦੀਆਂ ਕੰਪਨੀਆਂ ਵੀ ਆ, ਪਰ ਦੂਸਰੇ ਪਾਸੇ ਉਹ ਹਿਊਮੈਨਿਟੀ ਨੂੰ ਵੀ ਜਿਹੜਾ ਆ ਉਹਦਾ ਫਿਕਰ ਹੈਗਾ ਆ ਵੀ ਕਿਤੇ ਉਹੀ ਗੱਲ ਨਾ ਹੋ ਜਾਏ। ਸੇਮ ਟਾਈਮ ਦੇ ਉੱਤੇ ਮੇਜਰ ਟੈਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਗੂਗਲ ਆ, ਫੇਸਬੁੱਕ ਆ, ਮਾਈਕਰੋਸਾਫਟ ਆ, ਉਹ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇੱਕ ਦੂਜੇ ਲਈ ਕੰਪੀਟ ਵੀ ਕਰ ਰਹੀਆਂ ਆ, ਤੇ ਉਹ ਕਹਿੰਦੀਆਂ ਆ ਵੀ ਇਹ ਯੂਜ਼ ਕਰਨਾ ਚਾਹੀਦਾ ਹੈਗਾ ਆ। ਪਿਛਲੇ ਹਫ਼ਤੇ ਚੈਟ GPT ਦੇ ਬੋਰਡ ਨੇ ਮੇਕਰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੇ ਆਪਣਾ CEO ਸੈਮ ਆਲਟਮੈਨ ਨੂੰ ਫਾਇਰ ਵੀ ਕਰ ਦਿੱਤਾ ਸੀ, ਪਰ ਬਾਅਦ ਦੇ ਵਿੱਚ ਫਿਰ ਉਸਨੂੰ ਇੱਕ ਵਾਰੀ ਫਿਰ ਉਹਨਾਂ ਨੇ ਹਾਇਰ ਵੀ ਕਰ ਲਿਆ ਹੈਗਾ ਆ। ਗੈਵਨ ਨਿਊਸਮ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਨੇ ਕਿਹਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀਆਂ ਰਿਪੋਰਟਸ ਆ, ਇਹ ਫਸਟ ਸਟੈਪ ਹੈਗਾ ਹੈ ਇੰਪੋਰਟੈਂਟ ਸਟੇਟ ਦੀ ਤਰੱਕੀ ਦੇ ਵਿੱਚ। ਕਹਿੰਦੇ ਵੀ ਅਸੀਂ ਇਸ ਨੂੰ ਪੂਰਾ ਜਿਹੜਾ ਆ ਲਾਗੂ ਕਰਨ ਜਾ ਰਹੇ ਆ। ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਪੂਰੇ ਕਹਿੰਦੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ 50 ਦੇ ਕਰੀਬ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀਜ਼ ਹੈਗੀਆਂ ਆ, ਜਾਂ ਡਾਟਾ ਪਿਚਫੋਰਕ, ਤੇ ਉਹਦੇ ਵਿੱਚੋਂ 35 ਕੈਲੀਫੋਰਨੀਆ 'ਚ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੂਰੀ ਦੁਨੀਆ ਦੇ ਵਿੱਚ 50 ਦੇ ਕਰੀਬ ਕੰਪਨੀਆਂ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦੀਆਂ ਆ, ਤੇ 35 ਸਾਡੀ ਜਿਹੜੀ ਗੋਲਡਨ ਸਟੇਟ ਆ ਉਹ ਉਹਦੇ ਵਿੱਚ ਹੈਗੀਆਂ। ਤੇ ਉਹ ਕਹਿੰਦੇ ਵੀ ਜੇ ਸਾਡੀ ਸਟੇਟ 'ਚ 35 ਕੰਪਨੀਆਂ, ਤੇ ਅਸੀਂ ਸਟੇਟ ਦੇ ਆਫਿਸਰਸ ਲਈ, ਸਟੇਟ ਦੇ ਕੰਮ ਦੇ ਲਈ ਕਿਉਂ ਨਹੀਂ ਇਸ ਨੂੰ ਯੂਜ਼ ਕਰ ਸਕਦੇ ਹੈਗੇ। ਲਾ ਇਨਫੋਰਸਮੈਂਟ ਦੀਆਂ ਏਜੰਸੀ ਜਿੱਦਾਂ ਕਿ ਲਾਸ ਐਂਜਲਸ ਪੁਲਿਸ ਆ, ਉਹ ਵੀ ਪਲਾਨ ਕਰ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨ ਦੇ ਲਈ, ਤਾਂ ਕਿ ਉਹ ਕਹਿੰਦੇ ਵੀ ਬਰਡ ਚੁਆਇਸ ਆਫ ਆਫੀਸਰਸ, ਬੋਡੀ ਕੈਮ ਵੀਡੀਓਜ਼ ਦੇ ਵਿੱਚ ਜੋ ਯੂਜ਼ ਕੀਤਾ ਜਾਂਦਾ ਹੈ ਉਸ ਨੂੰ ਵਰਤਿਆ ਜਾ ਸਕੇ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਵੀ ਕਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਨਿਊ ਜਰਸੀ ਦੇ ਜਿਹੜਾ ਅਮਰੀਕਨ ਡ੍ਰੀਮ ਮਾਲ ਆ, ਜਿਹੜਾ ਕਿ ਬਹੁਤ ਵੱਡਾ ਮਾਲ ਆ, ਸੈਕੰਡ ਲਾਰਜੈਸਟ ਮਾਲ ਹੈ ਇਨ ਦਾ ਕੰਟਰੀ ਦੇ ਵਿੱਚ, ਉਹਨੂੰ ਹੁਣ ਖਾਲੀ ਕਰਵਾਉਣਾ ਪਿਆ ਸੀਗਾ ਕੁਝ ਹੀ ਮਿੰਟ ਪਹਿਲਾਂ ਬਲੈਕ ਫਰਾਈਡੇ ਦੀ ਜਦੋਂ ਓਪਨ ਹੋਇਆ ਸੀ ਉਸ ਤੋਂ ਬਾਅਦ। ਇੱਕ ਬੰਬ ਥ੍ਰੈਟ ਇੱਥੇ ਦੱਸਿਆ ਗਿਆ। ਹੁਣ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਆ, ਉਹਨਾਂ ਨੇ ਕਿਹਾ ਕਿ ਅਮਰੀਕਨ ਡ੍ਰੀਮ ਓਪਨ ਹੋਇਆ ਸੀਗਾ ਸਵੇਰੇ 7 ਵਜੇ, ਤੇ ਉਸ ਤੋਂ ਬਾਅਦ ਇਹਨੂੰ ਬੰਦ ਕਰਨਾ ਪਿਆ ਤੇ ਸਾਰੇ ਲੋਕਾਂ ਨੂੰ ਵਿੱਚੋਂ ਕੱਢਣਾ ਪਿਆ ਸੀਗਾ, ਕਿਉਂਕਿ ਸ਼ਾਪਿੰਗ ਸੈਂਟਰ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਉੱਥੇ ਬੰਬ ਹੈ। ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਸਰਚ ਜਿਹੜੀਆਂ ਆਪਰੇਸ਼ਨ ਚਲਾਇਆ ਸੀਗਾ, ਤੇ ਏਜੰਸੀ ਨੇ ਦੱਸਿਆ ਕਿ ਬੰਬ ਤੇ K9 ਜਿਹੜੇ ਯੂਨਿਟਸ ਆ ਸਵੈਪਟ ਆ, ਉਹ ਉੱਥੇ ਡਿਪਲੋਏ ਕੀਤੇ ਗਏ ਸੀਗੇ। ਹਾਲੇ ਤੱਕ ਉਹ ਕਹਿੰਦੇ ਕਿ ਕੋਈ ਇਸ ਤਰ੍ਹਾਂ ਦੀ ਕੋਈ ਧਮਾਕਾ ਖੇਜ ਸਮੱਗਰੀ ਜਾਂ ਬੰਬ-ਨੁਮਾ ਕੋਈ ਚੀਜ਼ ਉੱਥੋਂ ਨਹੀਂ ਮਿਲੀ ਹੈ, ਤੇ ਪੁਲਿਸ ਦੇ ਜਿਹੜਾ ਸਪੋਕਸਪਰਸਨ ਆ ਉਹਨੇ ਇਹ ਗੱਲ ਦੱਸੀ ਆ। ਤੇ ਹੁਣ ਹੌਲੀ-ਹੌਲੀ ਜਿਹੜੇ ਇਹਦੇ ਵਰਕਰਸ ਨੇ ਉਹ ਦੁਬਾਰਾ ਤੋਂ ਮਾਲ ਦੇ ਅੰਦਰ ਆਉਣੇ ਸ਼ੁਰੂ ਹੋ ਗਏ ਆ। ਦੱਸਿਆ ਜਾ ਰਿਹਾ ਕਿ ਇਹ ਅਮਰੀਕਨ ਡ੍ਰੀਮ ਜਿਹੜਾ ਮਾਲ ਆ, ਇਹਨੂੰ ਹੌਲੀ-ਹੌਲੀ ਜਿਹੜਾ ਨਾਰਮਲ ਹਾਲਾਤਾਂ ਦੇ ਵਿੱਚ ਜਲਦੀ ਹੀ ਸਟਾਰਟ ਕਰ ਦਿੱਤਾ ਜਾਊਗਾ, ਤੇ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਸਟਿਲ ਐਕਟਿਵ ਹੈ, ਤੇ ਹਾਲੇ ਤੱਕ ਹੋਰ ਜਿਹੜੀ ਇਨਫੋਰਮੇਸ਼ਨ ਹੈ ਇਸ ਬਾਬਤ ਕੋਈ ਵੀ ਨਹੀਂ ਮਿਲੀ ਹੈ। ਅਮਰੀਕਨ ਡ੍ਰੀਮ ਜਿਹੜਾ ਇਹ ਸੈਕੰਡ ਲਾਰਜੈਸਟ ਮਾਲ ਆ, ਤੇ ਇਹ ਕਾਫੀ ਵੱਡਾ ਮਾਲ ਜਿਹੜਾ ਦੱਸਿਆ ਗਿਆ, ਤੇ ਤਕਰੀਬਨ ਇਹਨੂੰ ਬਣਦਿਆਂ 17 ਸਾਲ ਦਾ ਸਮਾਂ ਲੱਗ ਗਿਆ। ਮੋਰ ਦੈਨ 7 years ਇਨ ਦਾ ਮੇਕਿੰਗ ਦੱਸਿਆ ਜਾ ਰਿਹਾ, ਤੇ 5 ਬਿਲੀਅਨ ਦਾ ਇਹਦੇ ਉੱਤੇ ਖਰਚਾ ਹੋਇਆ, ਤੇ ਦੱਸਿਆ ਜਾ ਰਿਹਾ ਕਿ ਹੌਲੀ-ਹੌਲੀ ਇਹਨੂੰ ਸਟੈਪ ਬਾਈ ਸਟੈਪ ਖੋਲ੍ਹਿਆ ਗਿਆ। 5 ਫਲੋਰ ਹੁਣ ਇਹਦੇ ਜਿਹੜੇ ਨੇ ਉਹ ਐਕਟਿਵ ਦੱਸੇ ਜਾਂਦੇ ਨੇ। ਜੀ ਅਗਲੀ ਖਬਰ ਟਰਕੀ ਤੋਂ ਆ ਰਹੀ ਆ। ਤੁਸੀਂ ਜਰਾ ਸੋਚੋ ਪਈ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਅੱਜ 30 ਸਾਲਾਂ ਦਾ ਜਿਹੜਾ ਇੰਟਰਸਟ ਰੇਟ ਆ,
7.5% ਦੇ ਕਰੀਬ ਹੈਗਾ ਆ, ਤੇ ਜੇ ਉਹ 40% ਤੇ ਪਹੁੰਚ ਜਾਏ ਤੇ ਤੁਹਾਡੀ ਜਿਹੜੀ ਕੀ ਸਿਚੁਏਸ਼ਨ ਬਣੂਗੀ। ਟਰਕੀ ਨੇ ਅੱਜ ਅਨਾਉਂਸ ਕਰਤਾ ਵੀ ਉੱਥੇ ਦਾ ਜਿਹੜਾ ਬੈਂਕਾਂ ਦੇ ਲੋਨ ਦਾ ਇੰਟਰਸਟ ਰੇਟ ਆ ਉਹ 40% ਤੇ ਹੋ ਜਾਊਗਾ, ਤਾਂ ਕਿ ਉਹਨਾਂ ਦੀ ਜਿਹੜੀ ਡਬਲ ਡਿਜਿਟ ਇਨਫਲੇਸ਼ਨ ਆ ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਟਰਕੀ ਦੇ ਵਿੱਚ ਇਨਫਲੇਸ਼ਨ 61.36% ਤੇ ਆ। ਜੀ ਪਿਛਲੇ ਸਾਲ ਸਾਡੀ ਜਿਹੜੀ ਇਨਫਲੇਸ਼ਨ ਸੀ 9% ਦੇ ਕਰੀਬ ਸੀ, ਜੋ ਹੁਣ ਕਹਿੰਦੇ ਆ ਘਟ ਕੇ 3% ਦੇ ਕਰੀਬ ਆ ਚੁੱਕੀ ਆ, ਤੇ ਕਿੰਨੀ ਮਹਿੰਗਾਈ ਆ। ਤੇ ਇਹਨੂੰ ਹੁਣ ਤੁਸੀਂ ਮਲਟੀਪਲਾਈ ਕਰਕੇ ਦੇਖ ਲਓ ਵੀ ਜੇ 61.36% ਇਨਫਲੇਸ਼ਨ ਹੋਵੇ ਤੁਹਾਡੇ ਮੁਲਕ ਦੇ ਵਿੱਚ, ਤਾਂ ਜੀ। ਉਹ ਕਿੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੋਊਗੀ ਤੇ ਕੀ ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੁਰਾ ਹਾਲ ਹੋਊਗਾ। ਟਰਕੀ ਦੀ ਸੈਂਟਰਲ ਬੈਂਕ ਨੇ ਬੜਾ ਤਕੜਾ ਸਟੈਪ ਲਿਆ, ਜਿਹਦੇ ਨਾਲ ਉਹਨਾਂ ਨੇ 5% ਇਨਕਰੀਜ਼ ਕਰਕੇ ਇੰਟਰਸਟ ਰੇਟ ਹੁਣ ਇਸ ਟਾਈਮ 40% ਦੇ ਉੱਤੇ ਪਹੁੰਚਾ ਦਿੱਤਾ ਹੈਗਾ ਆ। ਇਨਫਲੇਸ਼ਨ ਆਲਰੇਡੀ 61.36% ਦੇ ਕਰੀਬ ਪਹੁੰਚੀ ਹੋਈ ਹੈਗੀ ਆ। ਟਰਕੀ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਵੱਲੋਂ ਅਪੁਆਇੰਟ ਐਰਦੋਗਨ ਆ ਉੱਥੇ ਦੇ ਜੋ ਇਸ ਟਾਈਮ ਦੇ ਉੱਤੇ ਲੀਡਰ ਆ, ਉਹਨਾਂ ਨੇ ਜੋ ਅਪੁਆਇੰਟ ਕੀਤਾ ਹੈਗਾ ਆ ਆਪਣਾ ਫਾਈਨੈਂਸ ਮਿਨਿਸਟਰ, ਉਹ ਮੈਰਿਲ ਲਿੰਚ ਦਾ ਬੈਂਕਰ ਰਿਹਾ ਆ ਮਹਿਮਦ ਸਿਮਸੈਕ, ਤੇ ਹਫੀਜ਼ ਐਰਕਨ ਇਹ ਸੈਂਟਰਲ ਬੈਂਕ ਦੇ ਗਵਰਨਰ ਆ। ਉਹਨਾਂ ਨੇ ਜਿਹੜੀ ਪਹਿਲਾਂ ਸਟ੍ਰੈਟਜੀ ਸੀਗੀ ਟਰਕੀ ਦੀ ਵੀ ਨਹੀਂ ਘੱਟ ਇੰਟਰਸਟ ਰੇਟ ਹੋਣਾ ਚਾਹੀਦਾ ਆ ਜਿਹਦੇ ਨਾਲ ਇਕਨੋਮੀ 'ਚ ਵਾਧਾ ਹੋਊਗਾ, ਉਹਨੂੰ ਟੋਟਲੀ ਚੇਂਜ ਕੀਤਾ ਹੈ। ਕਹਿੰਦੇ ਵੀ ਨਹੀਂ, ਇੰਟਰਸਟ ਰੇਟ ਟੌਪ ਤੇ ਹੋਣਾ ਚਾਹੀਦਾ ਹੈਗਾ ਆ। ਇਹ ਹੁਣ ਪਤਾ ਨਹੀਂ ਉਹਨਾਂ ਦੀ ਕਿੱਦਾਂ ਦੀ ਥਿੰਕਿੰਗ ਆ। 8.5% ਤੋਂ ਵੱਧ ਕੇ ਟਰਕੀ ਦੇ ਵਿੱਚ ਲੋਨ ਦਾ ਕਰਜ਼ਾ ਉਹ 40% ਤੇ ਪਹੁੰਚ ਗਿਆ ਹੈ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ 40% ਦੇ ਉੱਤੇ ਇੰਟਰਸਟ ਰੇਟ ਹੋਊਗਾ, ਤੇ ਲੋਕਾਂ ਦੇ ਲਈ ਸਰਵਾਈਵ ਕਰਨਾ ਕਿੰਨਾ ਜਿਹੜਾ ਔਖਾ ਹੋਊਗਾ। ਸੋ ਮੌਜੂਦਾ ਜਿਹੜੀ ਉਹਨਾਂ ਦੀ ਮੋਨਿਟਰੀ ਟਾਈਟਨੈਸ ਹੈਗੀ ਆ, ਉਹ ਬਹੁਤ ਜ਼ਿਆਦਾ ਆ। ਇਹ ਪਹਿਲਾਂ ਜਦੋਂ ਹੁਣ ਦੂਸਰੀ ਵਾਰੀ ਚੁਣੇ ਗਏ ਹੈਗੇ ਐਰਦੋਗਨ, ਉਹਨਾਂ ਨੇ ਇਸ ਪਾਲਿਸੀ ਦੇ ਵਿੱਚ ਟੋਟਲੀ ਚੇਂਜ ਲਿਆਂਦੀ ਹੈਗੀ ਆ। 2021 ਦੇ ਵਿੱਚ ਕ੍ਰਾਈਸਿਸ ਆਇਆ ਸੀ ਉੱਥੇ ਸੈਂਟਰਲ ਬੈਂਕ ਦਾ, ਜਦੋਂ ਉਹਨਾਂ ਨੇ ਇੰਟਰਸਟ ਰੇਟ ਕੱਟ ਕੀਤਾ ਸੀ ਕਾਫੀ, ਈਵਨ ਦੋ ਇਨਫਲੇਸ਼ਨ ਬਹੁਤ ਜ਼ਿਆਦਾ ਸੀ, ਤੇ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਲੀਰਾ ਡਿਪੋਜ਼ਿਟਸ ਕਰਨਾ ਪਿਆ, ਜੋ ਉੱਥੇ ਦੀ ਕਰੰਸੀ ਆ, ਤੇ ਕਰੰਸੀ ਨੂੰ ਡੈਪਰੀਸ਼ੀਏਟ ਵੀ ਕਰਨਾ ਪਿਆ। ਹੁਣ ਉਹਨਾਂ ਨੇ ਜਿਹੜਾ ਸਾਰਾ ਰਿਵਰਸ ਡਿਸੀਜਨ ਲਿਆ ਹੈਗਾ। ਸੋ ਦੇਖਦੇ ਆ ਵੀ ਕਿੰਨੀ ਕੁ ਜਲਦੀ ਉਹ ਇਕਨੋਮੀ ਨੂੰ ਕੰਟਰੋਲ ਕਰ ਸਕਦੇ ਹੈਗੇ। ਜੀ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਚੀਨ ਤੋਂ ਆ ਰਹੀ ਹੈ। ਚੀਨ ਦੇ ਵਿੱਚ ਜਿਹੜਾ ਸਾਹ ਰੋਗ ਫੈਲਿਆ, ਇਸ ਮਾਮਲੇ ਦੇ ਵਿੱਚ ਹੁਣ ਕਈ ਮੁਲਕ ਇਸ ਮਾਮਲੇ ਦੇ ਵਿੱਚ ਨੇੜੇ ਤੋਂ ਨਜ਼ਰ ਰੱਖ ਰਹੇ ਆ। ਇਨਫਲੂਐਂਜ਼ਾ ਤੇ ਬੱਚਿਆਂ ਦੇ ਵਿੱਚ ਸਾਹ ਰੋਗ ਹੈ ਜਿਹੜਾ, ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਵਿੱਚ H9 ਤੇ N2 ਉੱਥੋਂ ਦੇ ਫੈਲ ਗਿਆ, ਤੇ ਕਈ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ, ਹੁਣ ਕਈ ਮੁਲਕਾਂ ਦੀਆਂ ਸਰਕਾਰਾਂ ਇਹਨੂੰ ਕਰੋਨਾ ਵਾਇਰਸ ਵਾਂਗ ਹੀ ਦੇਖ ਰਹੀਆਂ ਨੇ, ਤੇ ਇਤਿਹਾਸ ਦੇ ਤੌਰ ਤੇ ਦੱਸਿਆ ਜਾ ਰਿਹਾ ਕਿ ਏਸ਼ੀਆਈ ਮੁਲਕਾਂ ਦੇ ਵਿੱਚ ਤਾਂ ਇਹਦਾ ਜਿਹੜਾ ਜੋਖਮ ਆ ਉਹ ਘੱਟ ਹੈ। ਏਸ਼ੀਆਈ ਮੁਲਕ ਘੱਟ ਪ੍ਰਭਾਵਿਤ ਹੋ ਸਕਦੇ ਆ, ਪਰ ਕਈ ਯੂਰਪੀਅਨ ਮੁਲਕਾਂ ਨੇ ਇਹਦੇ ਇਤਿਹਾਸ ਦੇ ਮੱਦੇਨਜ਼ਰ ਆਪਣੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਹੁਣੇ ਤੋਂ ਅਥਾਰਟੀਜ਼ ਨੂੰ ਜਿਹੜਾ ਉਹ ਵਾਰਨ ਕਰਨਾ, ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ, ਤੇ ਬਹੁਤ ਸਾਰੇ ਇਮੀਗ੍ਰੈਂਟਸ ਨੂੰ ਲੈ ਕੇ ਬਾਰਡਰ ਕ੍ਰਾਸ ਕਰਕੇ ਜੋ ਆ ਰਹੇ ਆ, ਕਿਉਂਕਿ ਇੰਨੀ ਵੱਡੀ ਗਿਣਤੀ ਹੈਗੀ ਆ। 8 ਮਿਲੀਅਨ ਦੇ ਕਰੀਬ ਲੋਕਾਂ ਨੇ ਪਿਛਲੇ 3 ਸਾਲਾਂ ਦੇ ਵਿੱਚ USA ਦਾ ਬਾਰਡਰ ਇਲੀਗਲੀ ਕ੍ਰਾਸ ਕਰਕੇ ਉਹ ਅਮਰੀਕਾ 'ਚ ਪਹੁੰਚ ਗਏ ਆ। ਉਹਨੂੰ ਲੈ ਕੇ ਇਲੈਕਸ਼ਨ ਅਗਲੇ ਸਾਲ ਆ, ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। ਇਮੀਗ੍ਰੇਸ਼ਨ ਨੰਬਰ 1 ਮੁੱਦਾ ਹੋਊਗਾ। ਟੈਕਸਸ ਸਟੇਟ ਨੇ ਆਪਣਾ ਲਾਅ ਵੀ ਪਾਸ ਕਰ ਦਿੱਤਾ ਹੈ ਵੀ ਇਲੀਗਲੀ ਉੱਥੇ ਐਂਟਰ ਨਹੀਂ ਕਰ ਸਕਦੇ, ਉਹਨਾਂ ਦੇ ਉੱਤੇ ਫੈਲਨੀ ਚਾਰजेस ਲਾਏ ਜਾ ਸਕਦੇ ਹੈਗੇ ਆ। ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਾਊਥ ਅਮਰੀਕਾ ਤੋਂ ਲੋਕ ਆਉਂਦੇ ਹੈਗੇ ਆ ਮਾਈਗ੍ਰੈਂਟਸ, ਉਹਨਾਂ ਨੇ ਮੈਕਸੀਕੋ ਦੇ ਵਿੱਚ ਰਹਿਣ ਦਾ ਜਿਹੜਾ ਆ ਆਪਣਾ ਮਨ ਬਣਾ ਲਿਆ ਹੈਗਾ ਆ, ਕਿਉਂਕਿ ਮੈਕਸੀਕੋ ਦੇ ਸਾਲਟਿਲੋ ਸ਼ਹਿਰ ਦੇ ਵਿੱਚ ਕਈ ਕੰਪਨੀਆਂ ਸੈਟਅਪ ਹੋ ਗਈਆਂ ਆ। ਹੰਡਰਾਸ ਦੇ ਰਿਫਿਊਜੀ ਇਹ ਕਹਿ ਰਿਹਾ ਵੀ ਅਸੀਂ ਹੁਣ ਉੱਥੇ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਹੌਂਡਰਾਸ ਦੇ ਵਿੱਚ ਗੈਂਗਸ ਬਹੁਤ ਆ, ਉੱਥੋਂ ਲੋਕ ਭੱਜ ਰਹੇ ਹੈਗੇ ਆ, ਡਰੱਗ ਗੈਂਗਸ ਹੈਗੇ ਆ। ਉਸ ਤੋਂ ਬਚਣ ਦੇ ਲਈ ਪਹਿਲਾਂ ਅਮਰੀਕਾ ਆਉਂਦੇ ਸੀ, ਹੁਣ ਕਿਉਂਕਿ ਇੰਨੀ ਸਖਤੀ ਹੋ ਰਹੀ ਆ, ਜੌਬਸ ਨਹੀਂ ਮਿਲ ਰਹੀਆਂ, ਤੇ ਅਮਰੀਕਾ ਦੇ ਵਿੱਚ ਵੀ ਜਿਹੜੀ ਇਕਨੋਮੀ ਆ ਉਹ ਇੰਨੀ ਜ਼ਿਆਦਾ ਫਲੋਰਿਸ਼ ਨਹੀਂ ਕਰ ਰਹੀ ਹੈਗੀ।
ਖੜੀ ਕਹਿ ਸਕਦੇ ਹਾਂ ਇੱਕ ਟਾਈਮ ਦੇ ਉੱਤੇ। ਸੋ ਜੋ ਸਾਊਥ ਅਮਰੀਕਾ ਦੇ ਬਹੁਤ ਸਾਰੇ ਜੋ ਰਿਫਿਊਜੀ ਆ, ਉਹਨਾਂ ਨੇ ਹੁਣ ਮੈਕਸੀਕੋ ਦੇ ਵਿੱਚ ਹੀ ਸੈਟਲ ਹੋਣ ਦਾ ਮਨ ਬਣਾ ਲਿਆ, ਤੇ ਕਹਿੰਦੇ ਪਈ ਕਿਉਂਕਿ ਅਮਰੀਕਾ ਦੀਆਂ ਬਹੁਤ ਸਾਰੀਆਂ ਮੈਨੂਫੈਕਚਰਿੰਗ ਦੇ ਪਲਾਂਟਸ ਜੋ ਆ ਉਹ ਹੁਣ ਮੈਕਸੀਕੋ 'ਚ ਸੈੱਟ ਕਰਨੇ ਸ਼ੁਰੂ ਕਰ ਦਿੱਤੇ। ਏਦਾਂ ਹੀ ਇੱਕ ਮਿਸ਼ੀਗਨ ਬੇਸਡ ਮੈਟਲ ਕਾਸਟਿੰਗ ਮੈਨੂਫੈਕਚਰਰ ਆ, ਪੇਸ ਇੰਡਸਟਰੀਜ਼, ਉਹਨਾਂ ਨੇ ਮੈਕਸੀਕੋ 'ਚ ਪਲਾਂਟ ਲਾਤੇ ਆ। ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਲਾਏ ਹੈਗੇ ਆ। ਕਹਿੰਦੇ ਪਈ $800 ਦੇ ਕਰੀਬ ਪਰ ਮੰਥ ਉਹਨਾਂ ਦੀ ਜਿਹੜੀ ਸੈਲਰੀ ਆ US$ ਦੇ ਬਰਾਬਰ। ਸੋ ਜੇ ਉਹ ਇੰਨੀ ਗਰੀਬੀ ਚੋਂ ਆ ਰਹੇ, ਉਹ ਕਹਿੰਦੇ ਸਾਨੂੰ ਉਹਦੇ ਲਈ ਵੀ ਬਹੁਤ ਵਧੀਆ ਹੈਗਾ ਆ। ਜੇ ਅਮਰੀਕਾ 'ਚ ਆਉਣ ਦੇ ਜੇ ਚਾਂਸ ਘਟਦੇ ਆ ਜਾਂ ਆ ਕੇ ਇੱਥੇ ਪੱਕੇ ਹੋਣ ਦੇ, ਜਾਂ ਮੈਕਸੀਕੋ ਦੇ ਵਿੱਚ ਜਿਹੜੀ ਰਿਫਿਊਜੀ ਏਜੰਸੀ ਆ ਉੱਥੇ ਦੀ, ਉਹਦੇ ਮੁਤਾਬਕ ਕਹਿੰਦੇ ਵੀ 27,000 ਦੇ ਕਰੀਬ ਲੋਕਾਂ ਨੂੰ ਉਹ ਇਮੀਗ੍ਰੇਸ਼ਨ ਦਿੰਦੇ ਆ, ਜੋ ਮੈਕਸੀਕੋ ਦੀ ਗਵਰਨਮੈਂਟ ਆ। 27,000 ਦੇ ਕਰੀਬ ਜੋ ਪੋਲੀਟੀਕਲ ਅਸਾਈਲਮ ਦੇ ਕੇਸ ਜੋ ਲੋਕ ਲੈਂਦੇ ਹੈਗੇ ਆ। ਸੋ ਮੈਕਸੀਕੋ ਦੇ ਵਿੱਚ 20,000 ਦੇ ਕਰੀਬ ਅਸਾਈਲਮ ਕੇਸ ਪਿਛਲੇ ਸਾਲ ਜੋ ਹੋਏ ਆ, ਮੋਸਟਲੀ ਹੌਂਡੂਰਾਸ ਤੋਂ ਲੋਕ, ਹੇਤੀ ਤੋਂ, ਵੈਨਜ਼ੂਏਲਾ, ਐਲ ਸਲਵਾਡੋਰ, ਕਿਊਬਾ ਤੋਂ ਹੈਗੇ ਆ। ਤੇ USA ਦੇ ਵਿੱਚ ਪਿਛਲੇ ਸਾਲ 7 ਲੱਖ ਲੋਕਾਂ ਨੇ ਅਸਾਈਲਮ ਕਲੇਮ ਕੀਤਾ ਹੈ, ਪੋਲੀਟੀਕਲ ਅਸਾਈਲਮ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ। ਇੱਕ ਹੋਰ ਖਬਰ ਕੱਲ ਆਈ ਸੀ ਜੀ ਪਈ, ਅਮਰੀਕਾ ਦੇ ਵਿੱਚ ਜੇ ਇਲੀਗਲ ਲੋਕਾਂ ਦੀ ਗਿਣਤੀ ਗਿਣੀ ਜਾਵੇ ਤੇ ਇੰਡੀਆ ਤੋਂ ਆਉਣ ਵਾਲੇ ਲੋਕ ਹੁਣ ਤੀਜੇ ਨੰਬਰ ਦੇ ਉੱਤੇ ਆ। ਸੋ ਇਹ ਬਹੁਤ ਵੱਡਾ ਨੰਬਰ ਆ, ਕਿਉਂਕਿ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਉਹ ਤਾਂ ਸੋਚਦੀਆਂ ਸੀ ਵੀ ਜਿਹੜੀਆਂ ਸਾਊਥ ਅਮਰੀਕਾ ਦੇ ਵਿੱਚ ਮੁਲਕ ਆ, ਉੱਥੇ ਅਨਰੈਸਟ ਆ, ਮੋਸਟਲੀ ਲੋਕ ਉੱਥੋਂ ਹੀ ਆਉਂਦੇ ਆ। ਤੇ ਹੁਣ ਇਹ ਆ ਰਿਹਾ ਵੀ ਇੰਡੀਆ ਤੋਂ ਇਲੀਗਲੀ ਐਂਟਰ ਹੋਣ ਵਾਲੇ ਲੋਕ USA ਦੇ ਵਿੱਚ ਤੀਜੇ ਨੰਬਰ ਦੇ ਉੱਤੇ ਹੋ ਗਏ ਆ, ਜੋ ਇਹ ਡਾਟਾ ਰਿਲੀਜ਼ ਹੋਇਆ ਹੈਗਾ। ਜੀ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਜਲਦ ਵਾਪਸੀ ਕਰਾਂਗੇ ਬ੍ਰੇਕ ਤੋਂ ਬਾਅਦ। ਜੀ। ਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਹੁਣੇ ਵਾਪਸ ਆਵਾਂਗੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧੀਏ ਜੀ। ਤੇ ਹੁਣ ਯੂਰਪੀਅਨ ਯੂਨੀਅਨ ਨੇ ਜਿਹੜਾ ਫਿਨਲੈਂਡ ਦਾ ਬਾਰਡਰ ਆ ਉੱਥੇ ਇੱਕ ਜਿਹੜਾ ਦਸਤਾ 50 ਕੁ ਸਿਪਾਹੀਆਂ ਦਾ ਉਹਨੂੰ ਤੈਨਾਤ ਕੀਤਾ। 50 ਬਾਰਡਰ ਏਜੰਟਸ ਜਿਹੜੇ ਨੇ ਉਹ ਦੱਸੇ ਜਾ ਰਹੇ ਆ ਕਿ ਹੁਣ ਇਸ ਤੋਂ ਬਾਅਦ ਜਿਹੜੀ ਰਸ਼ੀਆ ਦੇ ਨਾਲ ਸਰਹੱਦ ਲੱਗਦੀ ਹੈ ਉਹਦੇ ਤੇ ਨਜ਼ਰ ਰੱਖਣਗੇ। ਕਿਹਾ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਫਿਨਲੈਂਡ ਦੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 700 ਮਾਈਗਰੈਂਟਸ ਜਿਹੜਾ ਅਫਗਾਨਿਸਤਾਨ, ਇਰਾਕ, ਕੇਨੀਆ, ਮੋਰੱਕੋ, ਸੋਮਾਲੀਆ, ਸੀਰੀਆ ਤੇ ਯਮਨ ਇਹਨਾਂ ਇਲਾਕਿਆਂ ਦੇ ਵਿੱਚੋਂ ਆਇਆ ਤੇ ਜਿਹੜਾ ਕਿ ਇਸ ਸਰਹੱਦ ਦੇ ਜ਼ਰੀਏ ਇਸ ਮੁਲਕ ਦੇ ਵਿੱਚ ਦਾਖਲ ਹੋਇਆ। ਤੇ ਹੁਣ ਜਿਹੜੇ ਇਹ ਟੁਕੜੇ ਆ ਇਹ ਯੂਰੋਪੀਅਨ ਯੂਨੀਅਨ ਵੱਲੋਂ ਤੈਨਾਤ ਕੀਤੀ ਗਈ ਇੱਕ ਫੋਰਸ ਆ 50 ਕੁ ਸਿਪਾਹੀਆਂ ਦੀ। ਉਹ ਦੱਸਿਆ ਕਿ ਪੈਟਰੋਲ ਕਾਰ ਤੇ ਹੋਰ ਜਿਹੜਾ ਉਹ ਇਕਵਿਪਮੈਂਟ ਦੇ ਜ਼ਰੀਏ ਇਹਨਾਂ ਇਲਾਕਿਆਂ ਦੇ ਵਿੱਚ ਨਜ਼ਰ ਰੱਖਣਗੇ ਸਰਹੱਦੀ ਏਜੰਟਸ ਦੇ ਤੌਰ ਤੇ। ਦੂਜੇ ਪਾਸੇ ਇਹ ਦੋਸ਼ ਲੱਗ ਰਹੇ ਸੀਗੇ ਕਿ ਰਸ਼ੀਆ ਨੇ ਇਹਨਾਂ ਲੋਕਾਂ ਨੂੰ ਖੁੱਲ੍ਹ ਦਿੱਤੀ ਹੋਈ ਆ, ਰਸ਼ੀਆ ਕੋਈ ਕੰਟਰੋਲ ਨਹੀਂ ਕਰ ਰਿਹਾ। ਦੂਜੇ ਪਾਸੇ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰੀ ਨੇ ਸਪੋਕਸਪਰਸਨ ਮਾਰੀਆ ਜ਼ਾਖਰੋਵਾ, ਉਹਨਾਂ ਨੇ ਇਹਨਾਂ ਸਾਰੇ ਹੀ ਦੋਸ਼ਾਂ ਨੂੰ ਡਿਨਾਈ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਐਵੇਂ ਬਹਾਨੇਬਾਜ਼ੀ ਕਰ ਰਹੇ ਨੇ, ਜਾਣਬੁੱਝ ਕੇ ਰਸ਼ੀਆ ਨੂੰ ਜਿਹੜਾ ਉਹ ਅਕਾਊਜ਼ ਕਰ ਰਹੇ ਨੇ, ਜਾਣਬੁੱਝ ਕੇ ਰਸ਼ੀਆ ਨੂੰ ਦੋਸ਼ੀ ਕਰਾਰ ਦੇ ਰਹੇ ਨੇ। ਪਰ ਹੁਣ ਦੱਸਿਆ ਜਾ ਰਿਹਾ ਕਿ ਬੇਲਾਰੂਸ ਦੇ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਐਕਟਿਵ ਹੋ ਗਈ ਹੈ ਤੇ ਇਹ ਕਿਹਾ ਜਾ ਰਿਹਾ ਕਿ 1340 ਕਿਲੋਮੀਟਰ ਦੀ ਜਿਹੜੀ ਸਰਹੱਦ, ਜੇ ਆਪਾਂ ਮਾਈਲਸ ਦੇ ਵਿੱਚ ਗਿਣੀਏ ਤਾਂ 830 ਮਾਈਲਸ ਬਣਦੀਆਂ ਨੇ। ਹੁਣ ਇਸ ਸਾਰੀ ਸਰਹੱਦ ਤੇ ਹੀ ਜਿਹੜੀ ਆ EU ਹੈ, ਯੂਰੋਪੀਅਨ ਯੂਨੀਅਨ ਆ, ਉਹਦੇ ਦਸਤੇ ਨਜ਼ਰ ਰੱਖਣਗੇ। ਕਿਹਾ ਇਹ ਜਾ ਰਿਹਾ ਕਿ ਜਿਹੜਾ ਪੋਲੈਂਡ, ਲਾਤਵੀਆ ਤੇ ਲਿਥੁਆਨਾ ਜਿਹੜੇ ਇਲਾਕੇ ਨੇ ਉੱਥੇ ਵੀ ਰਸ਼ੀਆ ਉੱਤੇ ਦੋਸ਼ ਲੱਗਦਾ ਹੈ ਕਿ ਉਹ ਉੱਥੋਂ ਮਾਈਗਰੈਂਟਸ ਨੂੰ ਰੋਕਦੇ ਨਹੀਂ, ਜਾਣਬੁੱਝ ਕੇ ਉੱਥੋਂ ਉਕਸਾਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਮੁਲਕਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ। ਉਧਰ ਦੂਜੇ ਪਾਸੇ ਬੇਲਾਰੂਸ ਨੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਲ ਹੋਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਕੋਲੇ ਸਬੂਤ ਨਹੀਂ ਤਾਂ ਸਬੂਤਾਂ ਦੇ ਤਹਿਤ ਦੋਸ਼ ਉਹ ਲਾਏ ਜਾਣ। ਜੀ ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਖਬਰ ਕੀਤੀ ਸੀ ਭਈ ਸਿਕਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਭਾਰਤੀ ਏਜੰਸੀਆਂ ਵੱਲੋਂ ਮਾਰਨ ਦੀ ਜਿਹੜੀ ਗੱਲਬਾਤ ਆ ਉਹ ਅਮਰੀਕਾ ਦੀ ਸਰਕਾਰ ਨੇ ਇੰਡੀਆ ਦੇ ਨਾਲ ਸ਼ੇਅਰ ਕੀਤੀ ਆ ਕਿ ਤੁਸੀਂ ਇਨਵੋਲਵ ਸੀਗੇ। ਹੁਣ ਜਿਹੜਾ ਇੰਡੀਆ ਦਾ ਮੀਡੀਆ ਆ ਜਾਂ ਇੰਡੀਆ ਦੇ ਲੀਡਰ ਆ ਉਹਨਾਂ ਦੀ ਬੜੀ ਚੁੱਪੀ ਆ। ਤੁਸੀਂ ਦੇਖਿਆ ਹੋਊਗਾ ਜਿਸ ਟਾਈਮ ਦੇ ਉੱਤੇ ਕੈਨੇਡਾ ਵਾਲਿਆਂ ਨੇ ਇਲਜ਼ਾਮ ਲਾਏ ਸੀ ਜੀ ਤੇ ਬਹੁਤ ਉਹਨੇ ਰੌਲਾ ਪਾਇਆ ਸੀ, ਦੇਖੋ ਜੀ ਇਹ ਤਾਂ ਟਰੂਡੋ ਨੂੰ ਗੁਰਦੁਆਰਿਆਂ ਚੋਂ ਪੈਸੇ ਦਿੰਦੇ ਆ, ਜੇ ਆ ਵੋ ਆ, ਝੂਠ ਮਾਰਿਆ ਸੀ ਵੀ ਇਹ ਜੀ ਸਾਰਾ ਅਬਸਰਡ ਹੈਗਾ ਆ। ਕੈਨੇਡਾ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਜਲੂਸ ਆ ਉਹ ਮਿਡਲ ਈਸਟ ਦੇ ਵਿੱਚ ਨਿਕਲਿਆ, ਕਤਰ ਦੇ ਵਿੱਚ, ਜਿੱਥੇ ਕਿ ਜਿਹੜੇ 7 ਦੇ ਕਰੀਬ ਸਾਬਕਾ ਇੰਡੀਆ ਦੇ ਡਿਫੈਂਸ ਦੇ ਵਿੱਚੋਂ ਰਹਿ ਚੁੱਕੇ ਅਫਸਰ ਜੋ ਇੱਕ ਇਜ਼ਰਾਈਲ ਦੇ ਲਈ ਕੰਮ ਕਰਦੇ ਸੀ ਅੰਡਰ ਕਵਰ, ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ ਹੈਗੀ ਆ। ਹੁਣ US ਆ ਗਿਆ। ਹੁਣ ਫਾਈਨੈਂਸ਼ੀਅਲ ਟਾਈਮ ਨੇ ਅੱਜ ਇੱਕ ਰਿਪੋਰਟ ਹੋਰ ਛਾਪੀ ਆ। ਉਹਨੇ ਕਿਹਾ ਵੀ ਜਿਹੜੀ ਗੱਲਬਾਤ ਇਹ ਚੱਲ ਰਹੀ ਸੀ ਵੀ ਜਦੋਂ G20 ਦੀ ਮੀਟਿੰਗ ਸਤੰਬਰ ਮਹੀਨੇ 'ਚ ਹੋਈ ਆ, ਵੀ ਉਸ ਟਾਈਮ ਦੇ ਉੱਤੇ ਟਰੂਡੋ ਨੇ ਤਾਂ ਕਿਹਾ ਸੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਵੀ ਭਾਈ ਇਹ ਇਨਵੈਸਟੀਗੇਟ ਕਰੋ, ਸਾਡੇ ਸਿਟੀਜ਼ਨ ਨੂੰ ਤੁਹਾਡੀਆਂ ਏਜੰਸੀਆਂ ਵੱਲੋਂ ਮਾਰਿਆ ਗਿਆ ਹੈ। ਤੇ ਉਸ ਟਾਈਮ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ, ਜੋ ਅਮਰੀਕਾ ਦੇ ਰਾਸ਼ਟਰਪਤੀ ਆ, ਉਹਨਾਂ ਨੇ ਭਾਰਤ ਦੀ ਸਰਕਾਰ ਨਾਲ ਗੱਲਬਾਤ ਕੀਤੀ ਸੀ। ਪਰ ਫਾਈਨੈਂਸ਼ੀਅਲ ਟਾਈਮ ਕੱਲ ਵਾਲੀ ਜਿਹੜੀ ਛਪੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ G20 ਮੀਟਿੰਗ 'ਚ ਕੱਲਾ ਕੈਨੇਡਾ ਨਹੀਂ, ਅਮਰੀਕਾ ਦੀ ਵੀ ਜਿਹੜੀ ਗੱਲਬਾਤ ਆ ਗੁਰਪਤਵੰਤ ਸਿੰਘ ਪੰਨੂ ਦੀ, ਉਹਦੀ ਵੀ ਡਿਸਕਸ਼ਨ ਉਹਨਾਂ ਨੇ ਮੋਦੀ ਨਾਲ ਕੀਤੀ ਸੀ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਖਬਰ ਕੁਝ ਮਹੀਨਿਆਂ ਬਾਅਦ ਹੁਣ ਨਿਕਲੀ ਆ, ਹਾਲਾਂਕਿ ਇਹ ਪੁਰਾਣੀ ਹੈਗੀ ਆ ਜੋ ਫਾਈਨੈਂਸ਼ੀਅਲ ਟਾਈਮ ਨੇ ਛਾਪੀ ਹੈਗੀ ਆ। ਸੋ ਹੁਣ ਜਿਹੜੇ ਪੰਜੇ ਮੁਲਕ ਇੰਟੈਲੀਜੈਂਸ ਸ਼ੇਅਰ ਕਰਦੇ ਆ, 5i ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਆ, US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ UK। ਸਰੋਤਿਆਂ ਨੂੰ ਯਾਦ ਹੋਊਗਾ ਈਵਨ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਵੀ ਇੱਥੇ ਕਿਸੇ ਨੂੰ ਹੋਰ ਜਿਹੜੀ ਫੋਰਨ ਮੁਲਕ ਦੇ ਕਿਸੇ ਵੀ ਬੰਦੇ ਨੂੰ, ਸਿਟੀਜ਼ਨ ਨੂੰ ਜਿਹੜਾ ਕਿਸੇ ਤਰ੍ਹਾਂ ਦੀ ਹਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਸੋ ਹੁਣ ਜਿਹੜਾ ਭਾਰਤ ਆ ਉਹ ਬੜਾ ਕਸੂਤਾ ਫਸਿਆ ਹੋਇਆ। ਨੋ ਮੈਟਰ ਤੁਸੀਂ ਗੁਰਪਤਵੰਤ ਸਿੰਘ ਪੰਨੂ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਐਗਰੀ ਕਰਦੇ ਆ ਜਾਂ ਨਹੀਂ ਕਰਦੇ ਹੈਗੇ,
ਪਰ ਇੱਕ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕਿਸੇ ਹੋਰ ਮੁਲਕ ਦੇ ਜਿਹੜੇ ਹੈਗੇ ਜਸੂਸ ਉਹਨਾਂ ਵੱਲੋਂ ਮਾਰਨਾ ਜਾਂ ਮਾਰਨ ਦੀ ਕੋਸ਼ਿਸ਼ ਕਰਨਾ, ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈਗਾ ਆ। ਸੋ ਇਹਦੇ ਨਾਲ ਹੁਣ ਇੰਡੀਆ ਆ ਪੂਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਹੈਗਾ ਆ। ਕਤਰ ਦੇ ਵਿੱਚ ਆਸਟ੍ਰੇਲੀਆ, ਕੈਨੇਡਾ, ਹੁਣ USA ਆ ਗਿਆ ਹੈਗਾ। ਹਾਲਾਂਕਿ ਆਪਣੇ ਜਿਹੜੇ ਸਿੱਖ ਭਰਾ ਆ ਉਹ ਤਾਂ UK ਦੇ ਵਿੱਚ ਵੀ ਭਾਈ ਖੰਡਾ ਦੀ ਮੌਤ ਨੂੰ ਲੈ ਕੇ, ਪਾਕਿਸਤਾਨ ਦੇ ਵਿੱਚ ਪੰਜਵੜ ਉਹਨਾਂ ਦੀ ਮੌਤ ਨੂੰ ਲੈ ਕੇ ਕਹਿ ਰਹੇ ਆ ਕਿ ਉੱਥੇ ਵੀ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਏਜੰਸੀ ਸੀਗੀਆਂ ਉਹ ਇਨਵੋਲਵ ਸੀਗੀਆਂ। ਪਰ ਹੁਣ ਬਾਹਰਲੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਪਤਾ ਲੱਗ ਗਿਆ ਹੈਗਾ। ਵਾਲਟਰ ਲੈਡਵਿਕ ਕਰਕੇ ਐਕਸਪਰਟ ਹੈਗੇ ਸਾਊਥ ਏਸ਼ੀਅਨ ਸਿਕਿਉਰਿਟੀ ਦੇ, ਰਾਇਲ ਯੂਨਾਈਟਿਡ ਸਰਵਿਸ ਇੰਸਟੀਚਿਊਟ ਲੰਡਨ ਦੇ ਵਿੱਚ। ਉਹਨਾਂ ਨੇ ਇਹ ਕਿਹਾ ਆ ਵੀ ਜੇ ਇਹ ਕੁਝ ਹੋ ਰਿਹਾ ਆ ਤੇ ਜਿਹੜੀਆਂ ਦੋ ਵੱਡੀਆਂ ਡੈਮੋਕ੍ਰੇਸੀਜ਼ ਹੈਗੀਆਂ ਆ ਰਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਉਹਦੇ ਵਿੱਚ ਇੰਡੀਆ ਹੈ ਤੇ US ਆ, ਉਹਦੇ ਵਿੱਚ ਇੱਕ ਤਰ੍ਹਾਂ ਨਾਲ ਇਹ ਬਹੁਤ ਵੱਡਾ ਅੜਿੱਕਾ ਹੋਊਗਾ ਵੀ ਇਹ ਕਿਸ ਤਰ੍ਹਾਂ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਤਾਂ ਦੁਨੀਆ ਨੂੰ ਤਾਂ ਇੱਕ ਤਰ੍ਹਾਂ ਕਹਿੰਦੇ ਆ ਵੀ ਮੈਂ ਟੀਚਰ ਆਫ ਦਾ ਵਰਲਡ ਹੈਗਾ, ਤੇ ਦੂਜੇ ਪਾਸੇ ਜਿਹੜਾ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਇਦਾਂ ਦੇ ਜਿਹੜੇ ਕੰਮ ਕਰ ਰਹੀ ਹੈਗੀ ਆ। ਨੋ ਮੈਟਰ ਇੰਡੀਆ ਦੇ ਅਗੇਂਸਟ ਵਿਰੋਧ ਵੀ ਬਹੁਤ ਸਾਰਾ ਸਿੱਖਾਂ ਵੱਲੋਂ ਕੀਤਾ ਜਾਂਦਾ ਹੈਗਾ ਕਿਸਾਨ ਮੋਰਚੇ ਨੂੰ ਲੈ ਕੇ, ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈਗਾ ਆ। ਪਰ ਜੋ ਕੁਝ ਇਹ ਹੋ ਰਿਹਾ ਆ ਪੂਰੀ ਤਰ੍ਹਾਂ ਐਕਸਪੋਜ਼ ਹੋ ਰਹੇ ਆ। ਪਿਛਲੇ ਕਿਸਾਨ ਮੋਰਚੇ ਤੋਂ ਲੈ ਕੇ ਹੁਣ ਤੱਕ ਕਿੰਨਾ ਕੁ ਜ਼ਿਆਦਾ ਜਿਹੜਾ ਗੋਦੀ ਮੀਡੀਆ ਆ ਸਿੱਖਾਂ ਨੂੰ ਬਦਨਾਮ ਕਰਦਾ ਆ, ਅੱਤਵਾਦੀ, ਕਦੇ ਕੁਛ ਕਰਦਾ ਆ, ਤੇ ਹੁਣ ਖੁਦ ਹੀ ਜਿਹੜਾ ਉੱਥੇ ਦਾ ਮੁਲਕ ਆ ਉਹਦਾ ਨਾਮ ਉਧਰ ਨੂੰ ਬਣਦਾ ਜਾ ਰਿਹਾ ਹੈਗਾ ਆ। ਇੰਡੀਆ ਦੀਆਂ ਜਿੰਨੀਆਂ ਐਂਟੀ ਟੈਰਰਿਜ਼ਮ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਉਹਨਾਂ ਦਾ ਤਾਂ ਕੰਮ ਹੀ ਹੈਗਾ ਵੀ ਜਿਹੜਾ ਵੀ ਕੋਈ ਮਾੜਾ ਮੋਟਾ ਬੋਲਦਾ ਉਹਨੂੰ ਝੱਟ ਅੱਤਵਾਦੀ ਡਿਕਲੇਅਰ ਕਰ ਦਿਓ। ਉੱਥੇ ਕਿਹੜਾ ਕਿਸੇ ਨੇ ਵੈਰੀਫਾਈ ਕਰਨਾ ਹੈਗਾ ਆ। ਆਪਾਂ ਦੇਖਿਆ ਹੀ ਆ, ਈਵਨ 4 ਦਿਨ ਪਹਿਲਾਂ ਇੱਕ ਇੰਡੀਆ ਦੀ ਜਿਹੜੀ ਟ੍ਰਿਬਿਊਨ ਅਖਬਾਰ, ਉਹਨਾਂ ਨੇ 40 ਦੇ ਕਰੀਬ ਲੋਕਾਂ ਦੇ ਨਾਂ ਛਾਪੇ ਆ ਜਿਨ੍ਹਾਂ ਨੇ ਭਾਰਤੀ ਐਮਬੈਸੀ ਦੇ ਉੱਤੇ ਅਟੈਕ ਕਰ ਦਿੱਤਾ ਸੀ ਜੀ ਸੈਨ ਫਰਾਂਸਿਸਕੋ ਦੇ ਵਿੱਚ। ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਅਸੀਂ ਜ਼ਬਤ ਕਰਨ ਜਾ ਰਹੇ ਹੈਗੇ ਆ। ਸੋ ਕਈ ਵਾਰ ਜਿਹੜੇ ਲੋਕ ਆ ਜਿਨ੍ਹਾਂ ਦੀਆਂ ਸਟੇਟਮੈਂਟਸ ਹੁੰਦੀਆਂ ਆ ਉਹਨਾਂ ਨੂੰ ਬੜਾ ਟਵਿਸਟ ਕੀਤਾ ਜਾਂਦਾ ਹੈਗਾ ਆ ਤਾਂ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ। ਸੋ ਜਿਹੜੀ ਫਾਈਨੈਂਸ਼ੀਅਲ ਟਾਈਮ ਨੂੰ ਤਾਂ ਉਦੋਂ ਪਤਾ ਲੱਗਾ ਜਦੋਂ US ਜਸਟਿਸ ਡਿਪਾਰਟਮੈਂਟ ਨੇ ਜਿਹੜੀ ਆ ਇੰਡਾਈਟਮੈਂਟ ਨਿਊਯਾਰਕ ਦੀ ਕੋਰਟ ਦੇ ਵਿੱਚ ਫਾਈਲ ਕੀਤੀ, ਜਿਹਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਇਨਵੋਲਵ ਆ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਵਿੱਚ, ਤੇ ਇੱਕ ਬੰਦਾ ਕਹਿੰਦੇ ਭੱਜ ਵੀ ਗਿਆ ਇੰਡੀਆ ਨੂੰ। ਪਰ ਉਸ ਇੰਡਾਈਟਮੈਂਟ ਜਿਹੜੀ ਆ ਉਹ ਸੀਲਡ ਆ, ਉਹਨੂੰ ਅਨਸੀਲ ਨਹੀਂ ਕੀਤਾ। ਪਰ US ਜਸਟਿਸ ਡਿਪਾਰਟਮੈਂਟ ਇਹਦੇ ਤੇ ਡਿਬੇਟ ਕਰ ਰਹੀ ਹੈਗੀ ਆ ਵੀ ਉਹਨੂੰ ਅਨਸੀਲ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੌਣ ਸੀ ਇਹ। ਆਪਣੀਆਂ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ ਉਹਨਾਂ ਨੂੰ ਇੱਥੇ ਦੇ ਜਿਹੜੇ ਕਾਂਗਰਸਮੈਨ, ਸੈਨੇਟਰ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਭਾਈ ਇਹ ਜਿਹੜਾ ਸੱਚ ਆ ਬਹੁਤ ਜਲਦੀ ਲੋਕਾਂ ਸਾਹਮਣੇ ਆਉਣਾ ਚਾਹੀਦਾ ਆ। ਅੱਜ ਇੱਕ ਆਪਣਾ ਕੋਈ ਸਿੱਖ ਭਰਾ ਆ, ਕੱਲ ਨੂੰ ਤੁਹਾਡੀ ਵਾਰੀ ਵੀ ਹੋ ਸਕਦੀ ਆ, ਕੋਈ ਤੀਜਾ ਹੋਰ ਮਿਨੋਰਟੀ ਵੀ ਹੋ ਸਕਦਾ ਹੈਗਾ। ਸੋ ਇਹ ਇੱਕ ਹੁਣ ਕਾਫੀ ਵੱਡਾ ਜਿਹੜਾ ਬਣਿਆ ਹੋਇਆ ਹੈਗਾ। ਕੈਨੇਡਾ, ਕਤਰ, ਆਸਟ੍ਰੇਲੀਆ, UK ਤੇ ਹੁਣ ਅਮਰੀਕਾ ਦੀ ਸਰਕਾਰ ਓਪਨਲੀ ਜਿਹੜੀ ਆ ਉਹ ਇੰਡੀਆ ਦੇ ਉਲਟ ਬੋਲ ਰਹੀ ਆ ਵੀ ਤੁਹਾਡਾ ਜਿਹੜਾ ਤੁਸੀਂ ਕੰਮ ਕਰ ਰਹੇ ਆ ਅਮਰੀਕਾ 'ਚ ਆ ਕੇ ਇਹ ਟੋਟਲੀ ਗਲਤ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਪਿਛਲੇ ਦਿਨੀ ਜਿਹੜਾ ਰੇਨਬੋ ਬ੍ਰਿਜ ਬਾਰਡਰ ਤੇ ਕ੍ਰਾਸਿੰਗ ਤੇ ਧਮਾਕਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਵਿਕਟਿਮਸ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ। ਕਸ਼ਟ ਪੀ ਵਲਿਆਨੀ 53 ਸਾਲ ਦਾ, ਮੋਨਿਕਾ ਵਲਿਆਨੀ 53 ਸਾਲ ਦੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ। ਗ੍ਰੈਂਡ ਆਈਲੈਂਡ ਦੇ ਰਹਿਣ ਵਾਲੇ ਨੇ, ਨਿਊਯਾਰਕ ਦੇ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਦੋਂ ਇਹਨਾਂ ਦੀ ਕਾਰ ਜਾ ਟਕਰਾਈ ਸੀ ਬਾਰਡਰ ਕ੍ਰਾਸਿੰਗ ਦੇ ਉੱਤੇ, ਮੀਡੀਅਨ ਦੇ ਉੱਤੇ, ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਦੀ ਉਸ ਹਾਦਸੇ ਦੇ ਵਿੱਚ ਮੌਤ ਹੋ ਗਈ। NFPD ਨਿਆਗਰਾ ਫਾਲਜ਼ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਇਹਨਾਂ ਦੇ ਬਾਰੇ ਇਹ ਜਾਣਕਾਰੀ ਦਿੱਤੀ ਹੈ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਜਿਹੜੇ NFPD ਦੇ ਜਿਹੜੇ ਚੀਫ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਸਿਟੀ ਆਫ ਨਿਆਗਰਾ ਫਾਲਜ਼ ਆ ਉਹ ਇਹਨਾਂ ਪਰਿਵਾਰ ਦੇ ਨਾਲ ਜੋ ਇਹਨਾਂ ਦੇ ਨਾਲ ਟ੍ਰੈਜਡੀ ਹੋਈ ਹੈ ਉਹਦੇ ਲਈ ਅਸੀਂ ਇਹਨਾਂ ਦੇ ਨਾਲ ਹਮਦਰਦੀ ਜਿਹੜੀ ਆਪਣੀ ਸ਼ੇਅਰ ਕਰਦੇ ਹਾਂ। ਤੇ ਨਾਲ ਹੀ ਉਹ ਕਹਿੰਦੇ ਕਿ ਦਰਦਨਾਕ ਹਾਦਸੇ ਦੇ ਵਿੱਚ ਦੋਵਾਂ ਜਣਿਆਂ ਦੀ ਮੌਤ ਹੋ ਗਈ ਜਿਹੜੇ ਕਿ 53 ਸਾਲਾਂ ਦੇ ਸਨ। ਦੱਸ ਦਈਏ ਕਿ ਇੱਥੇ ਸਭ ਤੋਂ ਪਹਿਲਾਂ ਜਦੋਂ ਇਹ ਧਮਾਕਾ ਹੋਇਆ ਸੀਗਾ ਕਾਰ ਦੇ ਟਕਰਾਉਣ ਦੇ ਨਾਲ ਹੋਇਆ ਸੀ, ਪਰ ਮੁੱਢਲੇ ਤੌਰ ਤੇ ਇਹਨੂੰ ਟੈਰਰਿਸਟ ਅਟੈਕ ਦੇ ਐਂਗਲ ਤੋਂ ਦੇਖਿਆ ਗਿਆ। ਬੜੀ ਤੇਜ਼ੀ ਦੇ ਨਾਲ ਇਹ ਖਬਰਾਂ ਵਾਇਰਲ ਹੋਈਆਂ ਸਨ ਤੇ ਉਸ ਤੋਂ ਬਾਅਦ
ਉਦੋਂ ਹੀ ਤੁਰੰਤ ਹੀ ਕੁਛ ਮਿੰਟਾਂ ਦੇ ਵਿੱਚ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਬੋਲਣਾ ਪਿਆ ਸੀ। ਉਸ ਤੋਂ ਬਾਅਦ ਨਿਊਯਾਰਕ ਦੇ ਗਵਰਨਰ ਜਿਹੜੇ ਕੈਥੀ ਹਲਚਲ ਨੇ, ਉਹਨਾਂ ਨੇ ਫਿਰ ਥੋੜ੍ਹਾ ਜਿਹਾ ਇਹ ਸਾਫ਼ ਕਰਤਾ ਸੀਗਾ ਕਿ ਇਹਦਾ ਟੈਰਰਿਸਟ ਅਟੈਕ ਦੇ ਵਿੱਚ ਕੋਈ ਸੰਕੇਤ ਇਹੋ ਜਿਹਾ ਨਹੀਂ ਮਿਲਦਾ ਕਿ ਇਹ ਘਟਨਾ ਜਿਹੜੀ ਆ ਉਹ ਟੈਰਰਿਸਟ ਅਟੈਕ ਦੇ ਨਾਲ ਜੋੜ ਕੇ ਦੇਖੀ ਜਾਵੇ। ਫਿਰ ਜਿਵੇਂ-ਜਿਵੇਂ ਇਨਵੈਸਟੀਗੇਸ਼ਨ ਹੋਈ, ਜਾਂਚ ਹੋਈ, ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦੀਆਂ ਜਿਹੜੀਆਂ ਆਇਡੈਂਟੀਟੀਜ਼ ਨੇ ਉਹ ਰਿਲੀਜ਼ ਕੀਤੀਆਂ ਗਈਆਂ ਨੇ। ਕਰਟ ਪੀ ਵਿਲਿਆਨੀ ਜਿਹੜੇ ਨੇ ਉਹ 53 ਸਾਲ ਦੇ, ਤੇ ਮੋਨਿਕਾ ਵਿਲਿਆਨੀ 53 ਸਾਲ ਦੇ, ਗ੍ਰੈਂਡ ਆਈਲੈਂਡ ਨਿਊਯਾਰਕ ਦੇ ਰਹਿਣ ਵਾਲੇ ਇਸ ਜੋੜੇ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ। ਜੀ ਜੀ ਅਗਲੀ ਖਬਰ, ਜਿਸ ਤਰ੍ਹਾਂ ਮੈਂ ਪਹਿਲਾਂ ਇਮੀਗ੍ਰੇਸ਼ਨ ਦੀ ਵੀ ਗੱਲ ਕਰਦਾ ਸੀ, ਕਹਿੰਦੇ ਵੀ ਵਾਸ਼ਿੰਗਟਨ ਸਟੇਟ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਅੱਪ ਗਈ ਹੈਗੀ ਆ ਪਿਛਲੇ ਸਾਲਾਂ ਦੇ ਵਿੱਚ। 2021 ਦੇ ਵਿੱਚ ਜਿਹੜਾ ਡਾਟਾ ਨਵਾਂ ਆਇਆ ਆ, ਉਹਦੇ ਮੁਤਾਬਕ 3 ਲੱਖ ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਵਾਸ਼ਿੰਗਟਨ ਸਟੇਟ ਦੇ ਵਿੱਚ ਰਹਿੰਦੇ ਹੈਗੇ ਆ। ਜੋ ਸਿਆਟਲ ਵਾਲਾ ਵਾਸ਼ਿੰਗਟਨ ਹੈ, ਵਾਸ਼ਿੰਗਟਨ ਡੀਸੀ ਨਾ ਸੋਚਿਓ। ਤੇ ਦੂਸਰੇ ਕੈਲੀਫੋਰਨੀਆ ਦੇ ਵਿੱਚ 2021 ਦਾ ਜੋ ਡਾਟਾ ਆ, ਉਹਦੇ ਮੁਤਾਬਕ 1.85 ਮਿਲੀਅਨ ਲੋਕ, 18,50,000 ਲੋਕ ਅਨਡਾਕੂਮੈਂਟਡ ਆ। ਟੈਕਸਸ ਦੇ ਵਿੱਚ 1.6 ਮਿਲੀਅਨ, 16 ਲੱਖ, ਫਲੋਰੀਡਾ 'ਚ 9 ਲੱਖ, ਜਾਰਜੀਆ 'ਚ 3.5 ਲੱਖ, ਤੇ ਨਿਊਯਾਰਕ 'ਚ 6 ਲੱਖ ਦੇ ਕਰੀਬ, ਤੇ ਇਲੀਨੋਇਸ ਸਟੇਟ ਦੇ ਵਿੱਚ 4 ਲੱਖ ਦੇ ਕਰੀਬ ਜਿਹੜੇ ਆ ਅਨਡਾਕੂਮੈਂਟਡ ਲੋਕ 2021 ਦਾ ਜਿਹੜਾ ਸਰਵੇ ਆ ਉਹਦੇ ਮੁਤਾਬਕ ਹੈਗੇ ਆ। ਈਵਨ ਦੋ ਕਹਿੰਦੇ ਕੈਲੀਫੋਰਨੀਆ 'ਚ ਅਨਡਾਕੂਮੈਂਟਡ ਲੋਕਾਂ ਦੀ ਗਿਣਤੀ ਘਟੀ ਆ 1.5 ਲੱਖ ਦੇ ਕਰੀਬ, ਪਰ ਓਵਰਆਲ ਕੈਲੀਫੋਰਨੀਆ 'ਚ, ਪੂਰੇ ਅਮਰੀਕਾ 'ਚ ਜੇ ਦੇਖਿਆ ਜਾਵੇ, ਸਭ ਤੋਂ ਵੱਧ ਅਨਡਾਕੂਮੈਂਟਡ ਲੋਕ ਕੈਲੀਫੋਰਨੀਆ 'ਚ ਰਹਿ ਰਹੇ ਹੈਗੇ। ਦੂਜੇ ਨੰਬਰ ਤੇ ਟੈਕਸਸ ਦੇ ਵਿੱਚ ਆ। ਨਵਾਡਾ ਦੇ ਵਿੱਚ ਵੀ 25,000 ਦੇ ਕਰੀਬ ਅਨਡਾਕੂਮੈਂਟਡ ਲੋਕ ਘਟੇ ਹੈਗੇ ਆ। ਪਿਊ ਰਿਪੋਰਟ ਆ ਜਿਹੜੀ ਆ, ਇਹ ਪਿਊ ਰਿਸਰਚ ਗਰੁੱਪ ਆ, ਇਹਨਾਂ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਆ ਉਹ ਬਹੁਤ ਸਹੀ ਹੁੰਦੀਆਂ ਆ। ਉਹਨਾਂ ਦੇ ਮੁਤਾਬਕ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ 10.5 ਮਿਲੀਅਨ ਅਨਡਾਕੂਮੈਂਟਡ ਇਮੀਗ੍ਰਾਂਟ ਸਨ 2021 ਦੇ ਵਿੱਚ ਸੀਗੇ। ਹੁਣ 2022 ਤੇ 2023, ਤੇ ਮੈਂ ਇੱਕ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 2023 ਦੇ ਵਿੱਚ 2.6 ਮਿਲੀਅਨ ਦੇ ਕਰੀਬ, ਤੇ 2022 ਦੇ ਵਿੱਚ 2.2 ਮਿਲੀਅਨ ਦੇ ਕਰੀਬ। ਸੋ ਲਗਭਗ 5 ਮਿਲੀਅਨ ਹੋਰ ਲਾ ਲਾ ਤੁਸੀਂ 2 ਸਾਲਾਂ ਦੇ ਵਿੱਚ। ਸੋ 15.5 ਮਿਲੀਅਨ ਦੇ ਕਰੀਬ ਅਨਡਾਕੂਮੈਂਟਡ ਲੋਕ ਅਮਰੀਕਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਰਹਿ ਰਹੇ ਹੈਗੇ ਆ। ਕਈ ਜਿਹੜੀਆਂ ਸਟੇਟਾਂ ਉੱਥੇ ਕੋਈ ਵੀ ਨਹੀਂ ਹੈਗਾ। ਬਹੁਤ ਸਾਰੀਆਂ ਸਟੇਟਾਂ ਆ, ਜਿੱਦਾਂ ਮੋਂਟਾਨਾ, ਵਾਇਓਮਿੰਗ, ਵੈਸਟ ਵਰਜੀਨੀਆ, ਵਰਮੌਂਟ, ਇੱਥੇ ਸਿਰਫ 5,000 ਤੋਂ ਵੀ ਘੱਟ ਲੋਕ ਜਿਹੜੇ ਆ ਅਨਡਾਕੂਮੈਂਟਡ ਇਹਨਾਂ ਸਟੇਟਸ ਦੇ ਵਿੱਚ ਰਹਿ ਰਹੇ ਹੈਗੇ ਆ। ਸੋ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ, ਕਿਉਂਕਿ ਉਹਨਾਂ ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ ਡੇਟਸ ਆ ਉਹ ਬਹੁਤ 4-4, 5-5, 10-10 ਸਾਲ ਤੱਕ ਜਿਹੜੀਆਂ ਚੱਲ ਗਈਆਂ ਹੈਗੀਆਂ ਆ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹ ਜਿਹੜਾ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈਗਾ। ਜੀ, ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਉਹ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ। ਇੱਥੇ ਹੀ ਆਪਾਂ ਲੈਂਦੇ ਹਾਂ ਇਜਾਜ਼ਤ, ਤੇ ਅਗਲੀ ਜਿਹੜੀ ਪੇਸ਼ਕਸ਼ ਹੈ ਉਹ ਕੁਝ ਹੀ ਮਿੰਟਾਂ ਦੇ ਵਿੱਚ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਪੰਜਾਬੀ ਰੇਡੀਓ USA ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ, ਤੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਦਾ ਜਿਹੜਾ ਸਾਡਾ ਸਵੇਰ ਦਾ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਸੀ, ਇਹ ਸਪਾਂਸਰ ਕੀਤਾ ਗਿਆ ਸੀ ਖਾਦਮ ਜਵੈਲਰਸ ਵੱਲੋਂ। ਉਹਨਾਂ ਦੇ ਜਿਹੜੇ 6 ਦੇ 6 ਸਟੋਰ ਆ, ਉੱਥੇ ਸੇਲ ਲੱਗੀ ਹੋਈ ਹੈਗੀ ਆ। ਤੇ ਅੱਜ ਜਿਹੜੀ ਸਾਡੀ ਟੀਮ ਹੈਗੀ ਆ ਪੰਜਾਬੀ ਰੇਡੀਓ USA ਦੀ, ਉਹ ਆਲਰੇਡੀ ਉਹਨਾਂ ਦਾ ਜਿਹੜਾ ਸੈਕਰਾਮੈਂਟੋ ਦੇ ਵਿੱਚ ਸਟੋਰ ਆ ਉੱਥੇ ਪਹੁੰਚੀ ਹੋਈ ਆ। ਜੇ ਬਿਲਕੁਲ ਤੁਸੀਂ ਉਹ ਸਟੋਰ ਤੇ ਗਏ ਤਾਂ ਸਾਡੀ ਟੀਮ ਨੂੰ ਮਿਲ ਕੇ ਆਇਓ। ਤੇ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ, ਜਿਹੜੇ ਨਨਕਾਣਾ ਸਾਹਿਬ ਤੋਂ ਪ੍ਰੋਗਰਾਮ ਆਣੇ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ, ਉਹ ਤੁਹਾਨੂੰ ਲਾਈਵ ਦਿਖਾਏ ਵੀ ਜਾਣਗੇ, ਸੁਣਾਏ ਵੀ ਜਾਣਗੇ। ਵੱਧ ਤੋਂ ਵੱਧ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਪੂਰੀ ਦੁਨੀਆ ਜਿੱਥੇ ਵੀ ਰਹਿੰਦੇ ਆ, ਉਹਨਾਂ ਨੂੰ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰਨ ਨੂੰ ਕਹੋ। ਤੇ ਜਿੰਨੇ ਵੀ ਸਾਡੇ ਟੈਰੇਸਟਰੀਅਲ AM ਤੇ FM ਸਟੇਸ਼ਨਸ ਆ, ਟੋਟਲ 14, ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ, ਉਹਨਾਂ ਦੇ ਉੱਤੇ ਤੁਸੀਂ ਘਰਾਂ 'ਚ, ਕਾਰਾਂ 'ਚ ਸੁਣ ਸਕਦੇ ਹੋ। ਤੇ ਇਸ ਵੀਕਐਂਡ ਐਤਵਾਰ ਨੂੰ ਪੰਜਾਬੀ ਰੇਡੀਓ USA ਦੀ ਟੀਮ ਦੇ ਮੈਂਬਰ ਜਿਹੜੇ ਆ ਉਹ ਟਰਲਕ ਗੁਰੂ ਘਰ ਵੀ ਪਹੁੰਚਣਗੇ, ਕਿਉਂਕਿ ਮੋਡੈਸਟੋ ਟਰਲਕ ਏਰੀਏ ਤੋਂ ਬਹੁਤ ਸਾਰੀਆਂ ਕਾਲਸ ਆਈਆਂ ਸੀਗੀਆਂ ਵੀ ਉਹਨਾਂ ਨੂੰ ਰੇਡੀਓ ਸੈਟਸ ਚਾਹੀਦੇ ਆ, ਕਿਉਂਕਿ 920 AM ਉੱਥੇ ਸਾਡਾ ਜਿਹੜਾ ਨਵਾਂ ਰੇਡੀਓ ਸਟੇਸ਼ਨ ਆ ਕੁਝ ਮਹੀਨਿਆਂ ਤੋਂ ਚੱਲ ਰਿਹਾ, ਤੇ ਘਰਾਂ ਦੇ ਵਿੱਚ ਵੀ ਤੁਸੀਂ ਉਹਨੂੰ ਸੁਣ ਸਕਦੇ ਹੋ। ਨਾਲ ਦੀ ਨਾਲ 92.3 FM ਮੋਡੈਸਟੋ 'ਚ ਆ, 107 ਜਿਹੜਾ 1 FM ਉਹ ਮੰਟੀਕਾ
ਫ੍ਰੈਂਚ ਕੈਂਪ, ਟ੍ਰੇਸੀ ਏਰੀਏ, ਲੈਥਰੋਪ ਏਰੀਏ ਦੇ ਵਿੱਚ ਆ। ਸੋ ਤੁਸੀਂ ਟਰਲਕ ਦੇ ਵਿੱਚ ਜਿਹੜੇ ਆ ਰੇਡੀਓ ਸੈਟਸ ਐਤਵਾਰ ਨੂੰ ਸਵੇਰ ਦੇ 11 ਵਜੇ ਤੋਂ ਲੈ ਕੇ 1 ਵਜੇ ਤਾਈਂ ਉੱਥੇ ਲੈ ਸਕਦੇ ਹੋ। ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਦੋਸਤ, ਮਿੱਤਰ, ਰਿਸ਼ਤੇਦਾਰ ਮੋਡੈਸਟੋ ਟਰਲਕ ਏਰੀਏ 'ਚ ਰਹਿੰਦੇ ਆ, ਉਹਨਾਂ ਨੂੰ ਕਾਲ ਕਰਕੇ ਜ਼ਰੂਰ ਦੱਸ ਦਿਓ, ਕਿਉਂਕਿ ਫਿਰ ਵਾਰ-ਵਾਰ ਨਹੀਂ ਜਾ ਹੁੰਦਾ ਹੈਗਾ। ਕਿਉਂਕਿ ਰੇਡੀਓ ਦੀ ਜਿਹੜੀ ਪ੍ਰਾਈਸ ਆ ਬੜੀ ਮਿਨੀਮਮ ਰੱਖੀ, ਉਹ ਜਿੰਨੇ ਕੁ ਦਾ ਆਉਂਦਾ ਉਨੇ ਕੁ ਦਾ ਹੀ ਆ। ਸੋ ਸਾਡਾ ਮੇਨ ਮਕਸਦ ਇਹ ਆ ਵੀ ਵੱਧ ਤੋਂ ਵੱਧ ਜਿਹੜੇ ਸਾਡੇ ਸਰੋਤੇ ਆ ਉਹ ਪੰਜਾਬੀ ਰੇਡੀਓ USA ਦੇ ਨਾਲ ਜੁੜਨ। ਜੀ, ਜੀ। ਸੋ ਇੱਥੇ ਹੀ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। USA